ਸ਼ੰਭੂ ਬਾਰਡਰ ਅਤੇ ਖਨੌਰੀ ਬਾਰਡਰ ਤੇ ਜਿਹੜਾ ਕ੍ਰੈਕਡਾਊਨ ਹੋਇਆ ਸੀ ਪੰਜਾਬ ਪੁਲਿਸ ਦਾ, ਉਹਨੂੰ ਅੱਜ ਲਗਭਗ 10 ਦਿਨ ਹੋ ਗਏ ਨੇ। ਸਾਡੇ ਨਾਲ ਕਿਸਾਨ ਅੰਦੋਲਨ ਤੇ ਬਾਰੀਕੀ ਨਾਲ ਨਜ਼ਰ ਰੱਖਣ ਵਾਲੇ ਹਰਮਨ ਸਿੰਘ ਮੌਜੂਦ ਹਨ ਤੇ ਹਰਮਨ ਕਿਸਾਨ ਅੰਦੋਲਨ ਨਾਲ ਜੁੜੇ ਵੀ ਹੋਏ ਸੀ। ਹਰਮਨ, ਕੀ ਅਪਡੇਟ ਹੈ ਪਹਿਲਾਂ ਜੀ? ਅੱਜ 10 ਦਿਨ ਬਾਅਦ ਕੀ ਜਿਹੜੇ ਕਿਸਾਨ ਆਗੂ ਗ੍ਰਿਫਤਾਰ ਕੀਤੇ ਗਏ ਸੀ, ਕਿਸਾਨ ਗ੍ਰਿਫਤਾਰ ਕੀਤੇ ਗਏ ਸੀ, ਉਹਨਾਂ ਨੂੰ ਛੱਡ ਦਿੱਤਾ ਗਿਆ ਜੀ? ਹਾਂਜੀ ਮਨਦੀਪ ਜੀ, ਅੱਜ ਸਵੇਰੇ ਜਿਹੜੇ ਕਿਸਾਨ ਲੀਡਰ ਅਰੈਸਟ ਕੀਤੇ ਹੋਏ ਸੀ, ਜ਼ਿਆਦਾਤਰ ਕਿਸਾਨ ਲੀਡਰ ਉਹ ਸੀਗੇ ਇਹ ਜਿਹੜੇ ਮੀਟਿੰਗ ਤੋਂ ਬਾਅਦ ਅਰੈਸਟ ਕੀਤੇ ਸੀ ਚੰਡੀਗੜ੍ਹ, ਜਿਹੜੇ ਕੇਂਦਰ ਸਰਕਾਰ ਨਾਲ ਮੀਟਿੰਗ ਕਰਨ ਗਏ ਸੀ ਜਿਹੜੇ ਲੀਡਰ। ਉਹਨਾਂ ਨੂੰ ਜਿਹੜੇ ਭਗਵੰਤ ਮਾਨ ਸਰਕਾਰ ਨੇ ਮੋਹਾਲੀ ਤੋਂ ਅਰੈਸਟ ਕੀਤਾ ਸੀ, ਉਹਨਾਂ ਨੂੰ ਅੱਜ ਸਵੇਰੇ ਹੂੰ। ਛੱਡਤਾ। ਉਹ ਵੱਖ-ਵੱਖ ਜੇਲ੍ਹਾਂ 'ਚ ਸੀ, ਪਟਿਆਲਾ, ਫਰੀਦਕੋਟ, ਲੁਧਿਆਣਾ। ਤਾਂ ਉੱਥੋਂ ਅੱਜ ਉਹਨਾਂ ਨੂੰ ਸਵੇਰੇ ਸਾਰਿਆਂ ਨੂੰ ਛੱਡ ਦਿੱਤਾ ਗਿਆ। ਤੇ ਨਾਂ ਲੈ ਕੇ ਦੱਸੋਗੇ ਜੀ? ਸ਼ਾਇਦ ਸ਼ਰਵਣ ਪੰਧੇਰ ਹੋਣੀ, ਉਹਨਾਂ ਨੂੰ ਛੱਡ ਦਿੱਤਾ ਗਿਆ ਹਾਂਜੀ, ਹੈਗਾ। ਹਾਂਜੀ, ਸੁਖਵਿੰਦਰ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਣ ਸਿੰਘ ਪੰਧੇਰ ਹੋ ਗਏ, ਤੇ ਬੀਕੇਯੂ ਦੁਆਬਾ ਤੋਂ ਮਨਜੀਤ ਰਾਏ ਹੋ ਗਏ, ਬੀਕੇਯੂ ਕ੍ਰਾਂਤੀਕਾਰੀ ਦੇ ਜਨਰਲ ਸਕੱਤਰ ਸੁਖਵਿੰਦਰ ਕੌਰ ਹੋ ਗਏ, ਤੇ ਏਦਾਂ ਹੀ ਹੋਰ ਵੱਖ ਲੌਂਗੋਵਾਲ ਬੀਕੇਯੂ ਆਜ਼ਾਦ ਤੋਂ ਜਸਵਿੰਦਰ ਸਿੰਘ ਲੌਂਗੋਵਾਲ ਹੋਣੇ, ਦਿਲਬਾਗ ਹਰੀਗੜ੍ਹ ਹੋਣੇ, ਤੇ ਇਹ ਤੋਂ ਬਿਨਾਂ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਨਵਦੀਪ ਜਲਵੇੜਾ ਹੋ ਗਏ, ਉਹਨਾਂ ਦੇ ਇੱਕ ਸਾਥੀ ਸੀ ਨਾਲ। ਤੇ ਇਹ ਤੋਂ ਇਲਾਵਾ ਕਿਸਾਨ ਮਜ਼ਦੂਰ ਮੋਰਚੇ ਤੇ ਬੀਕੇਯੂ ਸਿੱਧੂਪੁਰ ਨਾਲ ਕਾਕਾ ਕੋਟੜਾ ਤੇ ਅਭਿਮਨਿਊ ਕੁਹਾੜ ਹੋ ਗਏ, ਤੇ ਬੀਕੇ ਕਿਸਾਨ ਮਜ਼ਦੂਰ ਮੋਰਚੇ ਦੇ ਹੋਰ ਕਈ ਲੀਡਰ ਸੀ, ਤੇ ਐਸਕੇਐਮ ਗੈਰ ਰਾਜਨੀਤਿਕ ਦੇ ਵੀ ਹੋਰ ਕਈ ਲੀਡਰ ਸੀ। ਹਾਂਜੀ। ਤਾਂ ਉਹਨਾਂ ਨੂੰ ਰਾਤ ਹੀ ਛੱਡ ਦਿੱਤਾ ਗਿਆ ਹੈਗਾ ਮੇਰੇ ਹਿਸਾਬ ਨਾਲ। ਅੱਜ ਤੇ ਅੱਜ ਅੱਜ ਅਰਲੀ ਮਾਰਨਿੰਗ ਛੱਡਿਆ ਜੀ। ਅੱਛਾ, ਹੋਰ ਕੀ ਅਪਡੇਟਾਂ ਨੇ ਜੀ ਇਹਦੇ ਚ? ਜੇ ਆਪਾਂ ਅੱਜ ਦੇ ਜਾਂ ਕੱਲ ਦੇ ਦਿਨ ਜੋ ਹੋਇਆ, ਅੱਜ ਮੈਂ ਇੰਡੀਅਨ ਐਕਸਪ੍ਰੈਸ ਦੀ ਖਬਰ ਪੜ੍ਹ ਰਿਹਾ ਸੀਗਾ, ਉੱਥੇ ਲਿਖਿਆ ਹੋਇਆ ਸੀ ਕਿ ਤਕਰੀਬਨ 100 ਤੋਂ ਜ਼ਿਆਦਾ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਹਜੇ ਮਿਸਿੰਗ ਨੇ। ਉਹ ਹਜੇ ਉਹਨਾਂ ਨੂੰ ਲੱਭ ਨਹੀਂ ਰਹੀਆਂ, ਚੋਰੀ ਹੋ ਗਈਆਂ ਸੀਗੀਆਂ ਜੀ। ਮੈਂ ਤੇ ਪੱਤਰਕਾਰ ਸੰਦੀਪ ਉੱਥੇ ਕਵਰ ਵੀ ਕਰ ਰਹੇ ਸੀ ਮੋਰਚੇ ਤੇ। ਅਸੀਂ ਆਪ ਵੇਖਿਆ ਕਿਵੇਂ ਪੰਜਾਬ ਪੁਲਿਸ ਖੁਦ ਚੋਰਾਂ ਨੂੰ ਬੁਲਾ ਕੇ ਉੱਥੋਂ ਟਰੈਕਟਰ ਟਰਾਲੀਆਂ ਕਿਸਾਨਾਂ ਦੀਆਂ ਚੋਰੀ ਕਰਾ ਰਹੀ ਸੀ। ਕੀ ਹਜੇ ਵੀ 100 ਟਰੈਕਟਰ ਟਰਾਲੀਆਂ ਨਹੀਂ ਲੱਭੇ ਗਏ? ਹਾਂਜੀ ਮਨਦੀਪ, ਵੱਖ-ਵੱਖ ਯੂਨੀਅਨ ਵਾਲੇ ਸਾਰੇ ਆਗੂ ਤੇ ਯੂਨੀਅਨ ਨਾਲ ਜੁੜੇ ਲੋਕ ਨੇ, ਉਹ ਲਿਸਟਾਂ ਬਣਾ ਰਹੇ ਨੇ ਜੀ ਕਿ ਕਿੰਨੇ ਹੂੰ। ਟਰੈਕਟਰ ਟਰਾਲੀਆਂ, ਮਤਲਬ ਅਜੇ ਪੱਕਾ ਐਸਟੀਮੇਟ ਹੈ ਨਹੀਂਗਾ। 100 ਤੋਂ ਜ਼ਿਆਦਾ ਆਰਾਮ ਨਾਲ ਹੋਣਗੀਆਂ, 100 ਤੋਂ ਜ਼ਿਆਦਾ ਟਰੈਕਟਰ ਟਰਾਲੀਆਂ ਜਿਹੜੀਆਂ ਗਾਇਬ ਨੇ, ਜ਼ਿਆਦਾਤਰ ਟਰਾਲੀਆਂ। ਤੇ ਇਹ ਜ਼ਿਆਦਾ ਵਾਰਦਾਤ 'ਚ ਵੱਡਾ ਨੰਬਰ ਸ਼ੰਭੂ ਬਾਰਡਰ ਤੇ ਜ਼ਿਆਦਾ ਸਮੱਸਿਆ ਆਈ ਇਸ ਮਾਮਲੇ 'ਚ। ਤੇ ਅੱਛਾ ਜੀ। ਸ਼ੰਭੂ ਤੇ ਇਹ ਤੋਂ ਇਲਾਵਾ ਜਿਹੜੀਆਂ ਟਰਾਲੀਆਂ ਮਿਲੀਆਂ ਵੀ ਨੇ, ਉਹ ਟਰਾਲੀਆਂ ਦੇ ਵਿੱਚ ਵੀ ਜਿੰਨਾ ਸਮਾਨ ਸੀ, ਤਰਪਾਲਾਂ ਤੋਂ ਲੈ ਕੇ ਬਿਸਤਰੇ, ਰਾਸ਼ਨ, ਪੱਖੇ, ਏਸੀ, ਕੂਲਰ, ਉਹ ਸਾਰਾ ਕੁਝ ਗਾਇਬ ਸੀ ਬਿਲਕੁਲ। ਮਤਲਬ ਟਰਾਲੀਆਂ ਦੇ ਉੱਪਰੋਂ ਛੱਤਾਂ ਚੱਕੀਆਂ, ਤਰਪਾਲਾਂ ਲਾਈਆਂ ਹੋਈਆਂ, ਸਿਰਫ ਨਰੋਲ ਟਰਾਲੀਆਂ ਹੀ ਖੜੀਆਂ ਮਿਲੀਆਂ। ਸਾਰਾ ਸਮਾਨ ਚੋਰੀ ਹੋਇਆ ਹੋਇਆ। ਤੇ ਅੰਦਾਜ਼ਨ ਇੱਕ ਟਰਾਲੀ ਮਗਰ ਦੇਖੋ 10,000 ਦੇ ਲਗਭਗ ਦਾ ਤਰਪਾਲ ਆਉਂਦੀ ਹੈ। ਤਰਪਾਲ, ਬਿਸਤਰੇ, ਭਾਂਡੇ, ਸਿਲੰਡਰ, ਤਾਂ ਲਗਭਗ 20,000 ਤੋਂ 25,000 ਦਾ ਸਮਾਨ ਇੱਕ ਟਰਾਲੀ ਮਗਰ ਗਾਇਬ ਹੋਇਆ। ਜਿਹੜੀਆਂ ਟਰਾਲੀਆਂ ਮਿਲੀਆਂ ਵੀ ਨੇ ਉਹਨਾਂ ਚੋਂ, ਜਿਹੜੀਆਂ ਟਰਾਲੀਆਂ ਚੋਰੀ ਨੇ ਗਾਇਬ ਹੋ ਗਈਆਂ ਪੂਰੀਆਂ ਨੇ ਪੂਰੀਆਂ, ਉਹ ਤਾਂ ਇੱਕ ਪਾਸੇ ਰਹਿ ਗਿਆ। ਜਿਹੜੀਆਂ ਟਰਾਲੀਆਂ ਮਿਲੀਆਂ ਵੀ ਨੇ ਉਹਨਾਂ ਚੋਂ ਵੀ 20-25,000 ਦਾ ਸਮਾਨ ਗਾਇਬ ਆ। ਤੇ ਏਦਾਂ ਹੀ ਜਿਹੜੇ ਜਿਹੜੇ ਉੱਥੇ ਘਰ ਪਾਏ ਹੋਏ ਸੀ ਆਪਣੇ ਕਿਸਾਨ, ਤੇ ਤੇ ਵੀ ਲਗਭਗ ਐਸਟੀਮੇਸ਼ਨ ਇੱਕ ਜਿਹੜੀ ਉਹ ਝੌਂਪੜੀ ਜਾਂ ਉੱਪਰ ਪਲਾਈ ਦੀ ਲਾ ਕੇ ਵਿੱਚ ਜਿਹੜੇ ਸਾਰੇ ਸ਼ੈੱਡ ਹੱਟਾਂ ਬਣਾਉਂਦੇ ਨੇ ਉੱਥੇ ਕਿਸਾਨ, ਉੱਥੇ 30 ਤੋਂ 40,000 ਰੁਪਏ ਦਾ ਖਰਚਾ ਆਉਂਦਾ ਘੱਟੋ ਘੱਟ ਇੱਕ ਤੇ ਉਹ ਜੀ। ਸਾਰਾ ਕੁਝ ਬਰਬਾਦ ਕਰਤਾ। ਉਹਦੇ ਜਿਹੜਾ ਲੋਹੇ ਦਾ ਸਮਾਨ ਲੱਗਿਆ ਹੋਇਆ ਸੀ, ਜਾਂ ਉਹਦੇ 'ਚ ਜਿਹੜੇ ਗੱਦੇ ਲੱਗੇ ਹੋਏ ਸੀ, ਉਹਦੇ ਤੇ ਥਰਮੋਕੋਲ ਲੱਗੀਆਂ ਹੁੰਦੀਆਂ ਨੇ, ਤੇ ਉਹ ਸਾਰਾ ਸਮਾਨ ਲੁੱਟਿਆ ਗਿਆ ਤੇ ਚੋਰੀ ਹੋ ਗਿਆ। ਤਾਂ ਮਤਲਬ ਨੁਕਸਾਨ ਤਾਂ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਇਆ ਕਿਸਾਨਾਂ ਦਾ। ਤੇ ਜੇ ਇੱਕ ਮੋਟਾ ਜਿਹਾ ਰਫ ਐਸਟੀਮੇਟ ਅਸੀਂ ਬੀਕੇਯੂ ਕ੍ਰਾਂਤੀਕਾਰੀ ਵੱਲੋਂ ਮੋਟਾ ਜਿਹਾ, ਤਾਂ 1.25 ਕਰੋੜ ਦੇ ਲਗਭਗ ਇੱਕ ਯੂਨੀਅਨ ਦਾ ਨੁਕਸਾਨ ਹੋਇਆ ਸਮਾਨ ਦਾ ਅੱਛਾ, ਸਵਾ ਵੱਡੇ ਕਰੋੜ ਪੱਧਰ ਤੇ। 1.25 ਕਰੋੜ ਰੁਪਏ ਦੇ ਨੇੜੇ ਤੇੜੇ ਨੁਕਸਾਨ ਹੋਇਆ। ਖਾਸਾ ਵੱਡਾ ਹਾਂ, ਨੁਕਸਾਨ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈਗਾ। ਕਿਸਾਨਾਂ ਦੇ, ਆਮ ਹਾਂਜੀ, ਕਿਸਾਨ ਸੀਗੇ ਸਾਰੇ। ਤੇ ਇਹਦੇ ਚ ਹਾਂਜੀ, ਬਹੁਤ ਹਾਂਜੀ। ਸਾਰੇ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਨਾਂ ਵੀ ਆਇਆ ਜੀ, ਘਨੌਰ ਹਲਕੇ ਤੋਂ, ਤੇ ਹੋਰ ਪੰਜਾਬ ਪੁਲਿਸ ਦੇ ਵੀ ਕਈ ਅਧਿਕਾਰੀਆਂ ਦਾ ਰੋਲ ਸਾਹਮਣੇ ਆ ਰਿਹਾ ਹੈ। ਕੀ ਇਹਦੇ ਤੇ ਤੁਹਾਡੀ ਕੀ ਟਿੱਪਣੀ ਹੈ ਜੀ? ਹਾਂਜੀ, ਸ਼ੰਭੂ ਬਾਰਡਰ ਤੇ ਜ਼ਿਆਦਾ ਇਸ ਮਾਮਲੇ 'ਚ ਸਮੱਸਿਆ ਆਈ ਆ। ਉੱਥੋਂ ਜਿਹੜਾ ਗੁਰਲਾਲ ਘਨੌਰ, ਜਿਹੜਾ ਇਹਨਾਂ ਐਮਐਲਏ ਪੁਰਾਣਾ ਖਿਡਾਰੀ ਰਿਹਾ, ਅਸਲ 'ਚ ਉੱਥੇ ਸ਼ੰਭੂ ਦੇ ਆਸੇ ਪਾਸੇ ਰੇਤਾ ਮਾਈਨਿੰਗ ਦਾ ਕਾਰੋਬਾਰ ਚੱਲਦਾ। ਤੇ ਜਿੱਦਣ ਦਾ ਮੋਰਚਾ ਲੱਗਿਆ ਹੋਇਆ ਸੀ, ਵੈਸੇ ਮੋਰਚੇ ਨੂੰ ਲੈ ਕੇ ਵੀ ਉਹ ਦੁਖੀ ਸੀਗੇ ਉਹ,
ਕਿ ਉਹ ਰੇਤੇ ਦੀ ਮਾਈਨਿੰਗ ਵਾਲਾ ਕਾਰੋਬਾਰ ਉਹਨਾਂ ਦਾ ਰੁਕਿਆ ਹੋਇਆ ਸੀਗਾ। ਤਾਂ ਉਹ ਸ਼ਾਇਦ ਉਹਦੇ ਨਾਲ ਜੁੜ ਕੇ ਟਰਾਲੀਆਂ ਨੂੰ ਉਰਾ ਪਰਾਂ ਕਰਨ ਦਾ, ਚੋਰੀ ਕਰਨ ਦਾ ਜਿਹੜਾ ਲੱਗਦਾ ਰੁਝਾਨ ਦਿਖਿਆ ਜ਼ਿਆਦੇ, ਕਿ ਮਤਲਬ ਉਹਦੇ ਬੰਦਿਆਂ ਦੇ ਘਰੋਂ, ਉਹਦੇ ਜਿਹੜੇ ਹਮਾਇਤੀ ਵਾਲੇ ਸਰਪੰਚ ਨੇ ਉਹਨਾਂ ਦੇ ਘਰੋਂ ਟਰਾਲੀਆਂ ਮਿਲ ਰਹੀਆਂ ਨੇ, ਤੇ ਇੱਕ ਦੋ ਥਾਂ ਤੇ ਤਾਂ ਉਹਨਾਂ ਨੇ ਟਰਾਲੀਆਂ ਲੈਣ ਗਏ ਕਿਸਾਨਾਂ ਦੇ ਉੱਤੇ, ਕਿਸਾਨ ਆਗੂਆਂ ਦੇ ਉੱਤੇ ਰੋੜੇ ਵੀ ਮਾਰੇ, ਪੱਥਰ ਵੀ ਮਾਰੇ। ਤੇ ਉਹ ਉਹਨਾਂ ਦਾ ਰੋਲ ਆ ਜਿਹੜਾ ਆਮ ਆਦਮੀ ਦੇ ਉੱਥੇ, ਲੋਕਲ ਲੀਡਰ ਦਾ ਤੇ ਪੁਲਿਸ ਦੀ ਮਿਲੀ ਭੁਗਤ ਨਾਲ ਤਾਂ ਸਾਰਾ ਕੁਝ ਹੋ ਹੀ ਰਿਹਾ ਸੀ ਉੱਥੇ ਖੜ ਕੇ। ਤੇ ਈਵਨ ਉੱਥੇ ਜਿਹੜਾ ਸ਼ੰਭੂ ਥਾਣੇ ਦਾ ਜਿਹੜਾ SHO ਆ, ਉਹਨੇ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰ ਨੇ ਬਲਵੰਤ ਸਿੰਘ ਬਰਾਮ ਕੇ ਉਹਨਾਂ ਨਾਲ ਉੱਥੇ ਬਕਾਇਦਾ ਕੁੱਟਮਾਰ ਕੀਤੀ ਮੋਰਚੇ ਦੇ ਉੱਤੇ ਹੀ। ਦੂਜੇ ਦਿਨ ਮਤਲਬ ਬਹੁਤ ਖਿੱਚ ਕੱਢੀ ਉਹਨਾਂ ਦੇ ਉੱਤੇ। ਤੇ ਇਹ ਸਾਰਾ ਰੁਝਾਨ ਮਤਲਬ ਕਿ ਪੰਜਾਬ ਪੁਲਿਸ ਦਾ ਤੇ ਆਪ ਦੇ ਆਮ ਆਦਮੀ ਪਾਰਟੀ ਦੇ ਲੀਡਰ ਦਾ, ਉਹਨਾਂ ਦੇ ਸਮਰਥਕਾਂ ਦਾ ਜਿਹੜਾ ਰੋਲ ਆ, ਬਹੁਤ ਜ਼ਿਆਦਾ ਨੈਗੇਟਿਵ ਰਿਹਾ। ਚੋਰੀਆਂ ਤੋਂ ਲੈ ਕੇ ਕਿਸਾਨਾਂ ਨਾਲ ਕੁੱਟਮਾਰ ਕਰਨ ਤੱਕ ਸਾਰੇ ਰੁਝਾਨ ਦੇਖਣ ਨੂੰ ਮਿਲੇ। ਜੀ। ਅੱਛਾ ਹਰਮਨ, ਤੁਸੀਂ ਇਹ ਸਾਰੇ ਘਟਨਾਕ੍ਰਮ ਨੂੰ ਕਿਸ ਖਾਤੇ ਪਾਓਗੇ? ਕਿਵੇਂ, ਤੁਹਾਡੀ ਕੀ ਟਿੱਪਣੀ ਰਹੇਗੀ ਕਿ ਜਿਹੜਾ ਭਗਵੰਤ ਮਾਨ ਹੈ, ਆਮ ਆਦਮੀ ਪਾਰਟੀ ਹੈ, ਉਹਨੇ ਏਡਾ ਵੱਡਾ ਸਟੈਪ ਕਿਉਂ ਚੱਕਿਆ? ਜਿਹੜਾ ਅੰਦੋਲਨ ਪਿਛਲੇ 13 ਮਹੀਨਿਆਂ ਤੋਂ ਚੱਲ ਰਿਹਾ ਸੀਗਾ, ਉਹਨੂੰ ਚੱਕਣ ਦੀ ਉਹਨਾਂ ਨੇ ਕਿਉਂ ਕੋਸ਼ਿਸ਼ ਕੀਤੀ? ਇਹ ਤਾਂ ਦੇਖੋ ਜੀ, ਅੰਦੋਲਨ ਤਾਂ ਦਿੱਲੀ ਵੀ ਚੱਲਦਾ ਰਿਹਾ ਹੈਗਾ, ਉੱਥੇ ਵੀ ਮੀਟਿੰਗਾਂ ਵਾਸਤੇ ਕੇਂਦਰ ਸਰਕਾਰ ਨਾਲ ਮੀਟਿੰਗਾਂ ਵਾਸਤੇ ਕਿਸਾਨ ਆਗੂ ਜਾਂਦੇ ਸੀ ਦਿੱਲੀ 'ਚ, ਉਹਨਾਂ ਨੂੰ ਤਾਂ ਨਹੀਂ ਉੱਥੇ ਅਰੈਸਟ ਕੀਤਾ ਗਿਆ ਜਿਵੇਂ ਇੱਥੇ ਭਗਵੰਤ ਮਾਨ ਨੇ ਕੀਤਾ। ਤੇ ਉੱਥੇ ਵੀ ਮੋਦੀ ਸਰਕਾਰ ਨੇ ਕੋਸ਼ਿਸ਼ ਕੀਤੀ ਸੀਗੀ 26 ਜਨਵਰੀ ਤੋਂ ਬਾਅਦ ਇੱਕ ਵਾਰ 28 ਜਨਵਰੀ ਟਕੈਤ ਵਾਲੇ ਮੋਰਚੇ ਤੇ ਵੜੀ ਸੀ ਪੁਲਿਸ, ਪਰ ਜਿੱਦਾਂ ਉੱਥੇ ਮਾਮਲਾ ਚੱਲਿਆ ਉਸ ਹਿਸਾਬ ਨਾਲ ਉਹਨਾਂ ਨੇ ਬੈਕ ਮਾਰਨਾ ਪਿਆ ਸੀ, ਉਹਨਾਂ ਨੇ ਫਿਰ ਹੱਥ ਲਾਇਆ ਨਹੀਂ ਉਸ ਅੰਦੋਲਨ ਨੂੰ। ਇੱਥੇ ਤੁਹਾਨੂੰ ਕੀ ਲੱਗਦਾ ਕਿ ਭਗਵੰਤ ਮਾਨ ਨੇ ਐਡੀ ਜ਼ਰੂਰਤ ਕਿਵੇਂ ਕੀਤੀ? ਕੀ ਤੁਸੀਂ ਰੀਜ਼ਨ ਮੰਨਦੇ ਹੋ ਜੀ? ਇਹ ਦੇਖੋ, ਜਿਹੜਾ ਜੋ ਸਮਝ ਆ ਰਿਹਾ ਹੈਗਾ ਕਿ ਆਮ ਆਦਮੀ ਪਾਰਟੀ ਨੇ ਪੂਰੀ ਤਰ੍ਹਾਂ ਪਾਲਿਸੀ ਸ਼ਿਫਟ ਕੀਤੀ ਆ। ਮਤਲਬ ਇੱਕ ਡਿਸੀਜਨ ਲੈ ਕੇ ਆਏ ਨੇ, ਖਾਸ ਕਰਕੇ ਦਿੱਲੀ ਦੀ ਇਲੈਕਸ਼ਨ ਹਾਰਨ ਤੋਂ ਬਾਅਦ। ਤਾਂ ਉਹਦੇ 'ਚ ਪਾਲਿਸੀ ਦੇ ਵਿੱਚ ਉਹਨਾਂ ਨੇ ਅੰਦੋਲਨਾਂ ਦੇ ਪ੍ਰਤੀ, ਧਰਨਿਆਂ ਦੇ ਪ੍ਰਤੀ ਜ਼ੀਰੋ ਟੋਲਰੈਂਸ ਦਾ ਏਜੰਡਾ ਲੱਗ ਰਿਹਾ ਉਹਨਾਂ ਦਾ। ਕਿ ਉਹਨਾਂ ਨੇ ਇਹ ਤੋਂ ਪਹਿਲਾਂ ਸ਼ੰਭੂ ਤੇ ਖਨੌਰੀ ਕਾਰਵਾਈ ਕਰਨ ਤੋਂ ਪਹਿਲਾਂ 5 ਤਰੀਕ ਨੂੰ SKM ਦਾ ਚੰਡੀਗੜ੍ਹ ਦਾ ਮਾਰਚ ਸੀ। ਉਹ ਮੀਟਿੰਗ ਦੇ ਵਿੱਚੋਂ ਜਿਸ ਤਰੀਕੇ ਨਾਲ ਭਗਵੰਤ ਮਾਨ ਬਾਹਰ ਨਿਕਲ ਕੇ ਆਏ, ਤੇ ਉਹ ਤੋਂ ਬਾਅਦ ਇੱਕ ਵਾਰ ਤਾਂ ਐਂ ਲੱਗਾ ਕਿ ਭਗਵੰਤ ਮਾਨ ਦਾ ਜਿਹੋ ਜਿਹਾ ਉਹਦਾ ਪਰਸਨਲ ਕਰੈਕਟਰ ਆ, ਮਤਲਬ ਉਹ ਕਿ ਮਤਲਬ ਕੱਪੜਿਆਂ ਤੋਂ ਬਾਹਰ ਹੋ ਗਿਆ ਹੋਊਗਾ, ਚਲੋ ਜੀ, ਉਹਨੂੰ ਬਹੁਤ ਸਟੇਬਲ ਪਰਸਨੈਲਿਟੀ ਤਾਂ ਹੈ ਨਹੀਂਗੇ। ਪਰ ਉਹ ਏਦਾਂ ਨਹੀਂ ਸੀ। ਉਹਦੇ ਮਗਰ ਹੀ ਉਹਨਾਂ ਦੇ ਪ੍ਰਧਾਨ, ਪੰਜਾਬ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ, ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਨੈਰੇਟਿਵ ਬਣਨਾ ਸ਼ੁਰੂ ਕਰਤਾ ਕਿ ਜੀ ਕਿਸਾਨ ਯੂਨੀਅਨਾਂ ਪੈਰਲਲ ਸਰਕਾਰ ਚਲਾਉਂਦੀਆਂ ਨੇ, ਐਵੇਂ ਏਦਾਂ ਅਸੀਂ ਨਹੀਂ ਚੱਲਣ ਦੇਣਾ। ਤਾਂ ਪੂਰੀ ਤਰ੍ਹਾਂ SKM ਦਾ ਜਿਹੜਾ ਚੰਡੀਗੜ੍ਹ ਚਲੋ ਸੱਦਾ ਸੀ, ਉਹਨੂੰ ਪੂਰੀ ਤਰ੍ਹਾਂ ਕੁਚਲਿਆ। ਤੇ ਉਹਦੇ ਤੋਂ ਬਾਅਦ ਇਹ ਹੈ ਕਿ ਉਹਨਾਂ ਨੇ ਉਹ ਨੈਰੇਟਿਵ ਪਿਛਲੇ ਦਿਨਾਂ 'ਚ ਹੀ, ਜੇ ਆਪਾਂ ਗੱਲ ਕਰੀਏ ਤਾਂ ਦਵਿੰਦਰਪਾਲ ਜਰਨਲਿਸਟ ਵੱਲੋਂ, ਪੱਤਰਕਾਰ ਵੱਲੋਂ ਇੱਕ ਸਾਰੇ ਕਿਸਾਨ ਯੂਨੀਅਨਾਂ ਦੇ ਉੱਪਰ, ਮਤਲਬ ਕਿ ਸਾਰੀਆਂ ਕਿਸਾਨ, ਬਿਨਾਂ ਕਿਸੇ ਪਾਰਟੀਕੂਲਰ ਕਿਸੇ ਯੂਨੀਅਨ ਦਾ ਨਾਂ ਲਏ ਬਿਨਾਂ ਕਿਸਾਨ ਯੂਨੀਅਨ ਦੇ ਉੱਪਰ ਸਾਰੇ ਬੜੇ ਵੱਡੇ ਇਲਜ਼ਾਮ ਲਾਏ ਗਏ। ਤੇ ਉਹ ਇੱਕ ਨੈਰੇਟਿਵ, ਮਤਲਬ ਉਸ ਚੈਨਲ ਦੇ ਉੱਤੇ ਆਪਾਂ ਨੂੰ ਪਤਾ, ਪੁਲਿਸ ਅਫਸਰ ਤੇ ਸਰਕਾਰ ਨਾਲ, ਬਿਊਰੋਕ੍ਰੇਸੀ ਨਾਲ ਜੁੜੇ ਬੰਦੇ ਅਕਸਰ ਹੀ ਉਸ ਚੈਨਲ ਦੇ ਉੱਤੇ ਇੰਟਰਵਿਊ ਕਰਦੇ ਆਪਾਂ ਨੂੰ ਦਿਖਦੇ ਨੇ। ਤਾਂ ਮਤਲਬ ਇੱਕ ਬਿਊਰੋਕ੍ਰੇਸੀ ਵੱਲੋਂ, ਪੰਜਾਬ ਸਰਕਾਰ ਵੱਲੋਂ ਇੱਕ ਨੈਰੇਟਿਵ ਜਿਹੜਾ ਕਿਸਾਨ ਯੂਨੀਅਨਾਂ ਦੇ ਉਲਟ, ਕਿ ਇਹ ਸੜਕਾਂ ਰੋਕਦੇ ਨੇ, ਵਪਾਰੀਆਂ ਨੂੰ ਤੰਗ ਕਰਦੇ ਨੇ, ਇਹ ਪੈਰਲਲ ਸਰਕਾਰ ਚਲਾਉਂਦੇ ਨੇ, ਇਹ ਪਿਛਲੇ ਦਿਨਾਂ 'ਚ ਆਮ ਆਦਮੀ ਪਾਰਟੀ ਨੇ ਇੱਕ ਏਜੰਡੇ ਦੇ ਤੌਰ ਤੇ ਲੈ ਲਿਆ। ਤੇ ਉਹਨਾਂ ਨੂੰ ਲੱਗਦਾ ਕਿ ਅਸੀਂ ਕਿਸਾਨ ਯੂਨੀਅਨਾਂ ਦੇ ਉਲਟ, ਜਿਹੜੇ ਇੱਕ ਸੈਕਸ਼ਨ ਦੇ ਵਿੱਚ ਖਾਸ ਕਰਕੇ ਲੋਕ ਸਭਾ ਵੋਟਾਂ ਤੋਂ ਬਾਅਦ ਇਹ ਗੱਲ ਚੱਲ ਰਹੀ ਸੀ ਕਿ ਹਿੰਦੂ, ਖਾਸ ਕਰ ਸ਼ਹਿਰੀ ਜਿਹੜਾ ਵੋਟਰ ਆ, ਵਪਾਰੀ ਵੋਟਰ ਆ, ਉਹ BJP ਵੱਲ ਨੂੰ ਟਿਲਟਡ ਦਿਖਿਆ। BJP ਨੂੰ ਵਧੀਆ ਵੋਟਾਂ ਪਈਆਂ, ਹੁੰਗਾਰਾ ਮਿਲਿਆ ਉਸ ਸੈਕਸ਼ਨ ਦੇ ਵਿੱਚੋਂ। ਕਿ ਉਹਦਾ ਕਾਰਨ ਬਾਰੇ ਜ਼ਿਆਦਾ ਚਰਚਾ ਹੋਈ ਕਿ ਕਿਸਾਨ ਯੂਨੀਅਨ ਦੇ ਉਲਟ ਜਿਹੜੀ ਪੋਲਰਾਈਜੇਸ਼ਨ ਕੁਝ ਹੱਦ ਤੱਕ BJP ਕਰਨ 'ਚ ਕਾਮਯਾਬ ਹੋਈ। ਤਾਂ ਉਹ ਸੈਕਸ਼ਨ ਨੂੰ ਰੀਚ ਆਊਟ ਕਰਨ ਦੀ ਖਾਤਰ, ਤੇ ਖਾਸ ਕਰਕੇ ਜ਼ਿਮਨੀ ਚੋਣ ਆ, ਇੱਕ ਮੌਕੇ ਦਾ ਕੰਮ ਹੋ ਗਿਆ ਕਿ ਲੁਧਿਆਣਾ ਵੈਸਟ ਦੀ ਜ਼ਿਮਨੀ ਚੋਣ ਆ, ਉਹਨੂੰ ਜਿੱਤਣਾ ਇੱਕ ਮੌਕੇ ਦੀ ਗੱਲ ਆ। ਪਰ ਲੌਂਗ ਟਰਮ ਦੇ ਵਿੱਚ ਇੱਕ ਆਪਦੇ ਸਰਕਾਰ ਦੀਆਂ ਨਾਕਾਮਯਾਬੀਆਂ ਦੇ ਵਿੱਚੋਂ, ਕਿ ਜਿਹੜੀ ਧਰਨਿਆਂ ਨੂੰ ਕੁਚਲਣ ਦਾ ਏਜੰਡਾ ਲੈ ਲਿਆ ਇਹਨਾਂ ਨੇ, ਮਤਲਬ ਛੋਟੇ ਤੋਂ ਛੋਟੇ ਧਰਨੇ ਨੂੰ ਵੀ ਬਰਦਾਸ਼ਤ ਨਹੀਂ ਕਰ ਰਹੇ। ਪਰਸੋਂ ਇਹਨਾਂ ਨੇ ਬਠਿੰਡੇ ਜ਼ਿਲ੍ਹੇ ਦੇ ਚੌਕੇ ਪਿੰਡ ਦੇ ਵਿੱਚ ਇੱਕ ਸਕੂਲ ਦੇ ਮਾਮਲੇ 'ਚ, ਸਕੂਲ ਦੀ ਕਮੇਟੀ ਨਾਲ ਲੋਕਲ ਅਧਿਆਪਕਾਂ ਤੇ ਮਾਪਿਆਂ ਦਾ ਰੌਲਾ ਸੀ, ਉਹਨੂੰ BK ਜੁਗਰਾਹਾਂ ਦੀ ਅਗਵਾਈ ਦੇ ਵਿੱਚ ਧਰਨਾ ਲੱਗਿਆ ਹੋਇਆ ਸੀ। ਉਹ ਧਰਨੇ ਨੂੰ ਵੀ ਪਰਸੋਂ ਸ਼ਾਮ ਨੂੰ ਬਹੁਤ ਬੁਰੀ ਤਰ੍ਹਾਂ ਲਾਠੀਚਾਰਜ ਕਰਕੇ ਉਠਾ ਲਿਆ ਗਿਆ। ਤੇ ਮਤਲਬ ਆਮ ਆਦਮੀ ਪਾਰਟੀ, ਭਗਵੰਤ ਮਾਨ ਸਰਕਾਰ ਆ, ਜਿਹੜੀ ਖੁਦ ਧਰਨਿਆਂ ਚੋਂ ਨਿਕਲੀ ਹੈ, ਜਿਹੜੀ ਕਹਿੰਦੀ ਸੀ ਸਾਡੀ ਸਰਕਾਰ ਵੇਲੇ ਧਰਨਾ ਲਾਉਣ ਦੀ ਲੋੜ ਹੀ ਨਹੀਂ ਪਊਗੀ, ਅਸੀਂ ਲੋਕਾਂ ਦੇ ਮਸਲੇ ਹੀ ਐਵੇਂ ਹੱਲ ਕਰ ਦਾਂਗੇ,
ਉਹ ਅੱਜ ਧਰਨਿਆਂ ਨੂੰ ਲੈ ਕੇ ਉਹਦਾ ਏਜੰਡਾ, ਜਿਹੜਾ ਆਪਾਂ ਮੋਦੀ ਸਰਕਾਰ ਦਾ ਫਾਸਿਸਟ ਏਜੰਡੇ ਦੀ ਗੱਲ ਕਰਦੇ ਆ ਜਾਂ ਯੋਗੀ ਸਰਕਾਰ ਦੀ ਗੱਲ ਕਰਦੇ ਆ, ਤੇ ਕਿ ਪੁਲਿਸ ਨੂੰ ਬੇਤਹਾਸ਼ਾ ਪਾਵਰਾਂ ਦੇ ਕੇ ਲਾਠੀ ਚਾਰਜ ਆਮ ਕਰਦੇ ਨੇ, ਤਾਂ ਉਸ ਏਜੰਡੇ ਤੇ ਆ ਗਈ ਉਹ। ਤੇ ਉਹ ਬੇਰੁਜ਼ਗਾਰ ਅਧਿਆਪਕਾਂ ਤੇ ਲਾਠੀ ਚਾਰਜ ਪਿਛਲੇ 3 ਸਾਲਾਂ ਦੀ ਲਗਾਤਾਰ ਹੀ ਹੋ ਰਹੇ ਨੇ। ਪਰ ਕਿਸਾਨ ਦੁਨੀਆ ਦਾ ਇੱਕ ਸਭ ਤੋਂ ਮਜ਼ਬੂਤ ਜਥੇਬੰਦਕ ਤਾਕਤ ਸੀ ਪੰਜਾਬ ਦੇ ਵਿੱਚ। ਪੂਰੇ ਭਾਰਤ ਦੇ ਵਿੱਚੋਂ ਹੀ ਪੰਜਾਬ ਸਭ ਤੋਂ ਜ਼ਿਆਦਾ ਮਜ਼ਬੂਤ ਨੇ ਕਿਸਾਨ ਜਥੇਬੰਦੀਆਂ, ਆਪਾਂ ਸਾਰੇ ਜਾਣਦੇ ਹਾਂ। ਤੇ ਪੰਜਾਬ ਦੇ ਅੰਦਰ ਵੀ ਸਾਰੇ ਵਰਗਾਂ ਤੋਂ ਜ਼ਿਆਦਾ ਜਥੇਬੰਦਕ ਤਾਕਤ ਕਿਸਾਨਾਂ ਕੋਲੇ ਆ। ਤੇ ਉਹ ਬਸ ਉਸ ਤਾਕਤ ਨੂੰ ਵੀ ਹੁਣ ਇਹ ਮਤਲਬ ਇਹਨਾਂ ਨੇ ਆਪਦੀ ਪੁਲਿਸ ਦੀ ਤਾਕਤ ਨਾਲ, ਪੁਲਿਸ ਦੇ ਬਲ ਨਾਲ ਕੁਚਲਣ ਦੀ ਏਜੰਡਾ ਲੈ ਲਿਆ। ਮਤਲਬ ਇਹ ਕੋਈ ਮਤਲਬ ਕਿ ਮੌਕੇ ਦੀ ਸਿਰਫ ਕਾਰਵਾਈ ਨਹੀਂ ਹੈਗੀ, ਇਹ ਓਵਰਆਲ ਪਾਲਿਸੀ ਸ਼ਿਫਟ ਆ ਇਹ, ਕਿ ਹੁਣ ਉਹ ਬਰਦਾਸ਼ਤ ਨਹੀਂ ਕਰ ਰਹੇ। ਉਹਨਾਂ ਨੇ ਏਜੰਡਾ ਲੈ ਲਿਆ ਕਿ ਹੁਣ ਅਸੀਂ ਆਪਦੀ ਪੁਲਿਸ, ਉਹਦੀ ਲੈਜੀਟੀਮੇਸੀ, ਜਿਹੜਾ ਨਸ਼ਿਆਂ ਦੀ ਸਮੱਸਿਆ ਲੋਕਾਂ ਦੇ ਵਿੱਚ ਚੱਲ ਰਹੀ, ਉਹਨੂੰ ਵਰਤ ਰਹੇ ਨੇ ਕਿ ਅਸੀਂ ਨਸ਼ਿਆਂ ਦੇ ਉਲਟ ਪੁਲਿਸ ਨੂੰ ਖੁੱਲੀਆਂ ਛੁੱਟਾਂ ਦੇ ਰਹੇ ਨੇ। ਬਲਡੋਜ਼ਰ ਕਲਚਰ ਚਲਾਤਾ ਯੋਗੀ ਸਰਕਾਰ ਵਾਲਾ, ਤੇ ਉਹ ਤੋਂ ਬਿਨਾਂ ਫੇਕ ਐਨਕਾਊਂਟਰ ਵਾਲਾ ਕਲਚਰ ਚੱਲ ਰਿਹਾ ਪੂਰਾ। ਮਤਲਬ ਪੁਲਿਸ ਨੂੰ, ਮਤਲਬ ਉਹਦੀ ਆੜ ਦੇ ਵਿੱਚ ਹੀ ਧਰਨਿਆਂ ਦੇ ਉੱਤੇ ਵੀ ਉਹੀ ਪੁਲਿਸ ਨੂੰ ਖੁੱਲੀ ਛੁੱਟ ਦੇ ਰਹੇ ਨੇ। ਮਤਲਬ ਪੁਲਿਸ ਸਟੇਟ 'ਚ ਬਦਲਣ ਦਾ ਫੈਸਲਾ ਕਰ ਲਿਆ। ਤਾਂ ਮਤਲਬ ਇੱਕ ਜਿਹੜਾ ਬੁਲਡੋਜ਼ਰ ਮਹੀਨੇ ਪਹਿਲਾਂ ਇਹ ਕਹਿ ਕੇ ਆਇਆ ਸੀਗਾ ਪੰਜਾਬ 'ਚ ਕਿ ਅਸੀਂ ਤਾਂ ਇਹਨੂੰ ਕ੍ਰਿਮੀਨਲਾਂ ਤੇ ਵਰਤਾਂਗੇ, ਉਹਨਾਂ ਨੂੰ ਅੰਦੋਲਨਕਾਰੀਆਂ ਤੇ ਵਰਤਿਆ ਜਾ ਰਿਹਾ ਹੈ ਜੀ। ਆਪਾਂ ਦੇਖਿਆ ਜੀ, ਉਹ ਬਲਡੋਜ਼ਰ ਉਦਣ ਵੀ, ਜਿੱਦਣ ਕਿਸਾਨ ਆਗੂ ਪੁੱਛ ਰਹੇ ਸੀ ਇਹਨਾਂ ਨੂੰ ਕਿ ਤੁਸੀਂ ਲੱਡੇ ਕੋਠੀ ਇੰਨੀ ਫੋਰਸ ਕਿਉਂ ਇਕੱਠੀ ਕਰ ਰਹੇ ਹੋ, ਤੇ ਸ਼ੰਭੂ ਦੇ ਆਲੇ ਦੁਆਲੇ ਕਿਉਂ ਇੰਨੀ ਫੋਰਸ ਇਕੱਠੀ ਕਰ ਰਹੇ ਹੋ, ਕਹਿੰਦੇ ਜੀ ਅਸੀਂ ਤਾਂ ਸਾਡੀਆਂ ਨਸ਼ਿਆਂ ਦੀ ਉਲਟ ਮੁਹਿੰਮ ਚੱਲ ਰਹੀ ਆ, ਉਹਦੇ ਲਈ ਇਕੱਠੇ ਕਰ ਰਹੇ ਹਾਂ। ਮਤਲਬ ਮੀਟਿੰਗ ਦੇ ਵਿੱਚ ਵੀ ਗੁਰਮੀਤ ਖੁੱਡੀਆਂ ਮੌਜੂਦ ਸੀਗੇ, ਉਹਨਾਂ ਨੂੰ ਵੀ ਕਿਸਾਨ ਆਗੂਆਂ ਨੇ ਪੁੱਛਿਆ, ਬਕਾਇਦਾ ਅੱਡ ਮੀਟਿੰਗ ਦਾ ਟਾਈਮ ਲਿਆ ਉਹਨਾਂ ਤੋਂ, ਤੇ ਹਰਪਾਲ ਚੀਮਾ ਨੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਕਲੀਅਰ ਕਰਿਆ। ਪਰ ਕੁਝ ਘੰਟਿਆਂ ਬਾਅਦ ਹੀ ਅਰੈਸਟ ਕਰ ਲਏ, ਤੇ ਉਹੀ ਬਲਡੋਜ਼ਰ ਸਾਨੂੰ ਉੱਥੇ ਚੱਲਦਾ ਦਿਖਿਆ ਕਿਸਾਨਾਂ ਦੇ ਤੰਬੂਆਂ ਦੇ ਉੱਤੇ। ਜੀ ਅੱਛਾ ਹਰਮਨ, ਇੱਕ ਕ੍ਰਿਟਿਸਿਜ਼ਮ ਇਹ ਵੀ ਹੈ ਕਿ ਇਸ ਵਾਰ ਜਿਹੜਾ ਅੰਦੋਲਨ ਸੀਗਾ, ਕਿਸਾਨ ਅੰਦੋਲਨ, ਉਹਦੇ ਹੱਕ 'ਚ ਜਿਹੜੀ ਇੱਕ ਸਿਵਲ ਸੁਸਾਇਟੀ ਦੀਆਂ ਫਿਰ ਹੋਰ ਜਿਹੜੀਆਂ ਆਵਾਜ਼ਾਂ ਹੁੰਦੀਆਂ, ਪੱਤਰਕਾਰਾਂ ਦੀਆਂ ਜਾਂ ਹੋਰ ਜਿਹੜਾ ਸੈਕਸ਼ਨ, ਸ਼ਹਿਰੀ ਸੈਕਸ਼ਨ ਹੈ ਉਹਦੀਆਂ ਜਾਂ ਕਲਾਕਾਰਾਂ ਦੀਆਂ, ਉਹ ਨਹੀਂ ਇਸ ਵਾਰ ਉੱਠਿਆ। ਇੰਨਾ ਵੱਡਾ ਮੋਰਚਾ ਚੁਕਾਤਾ ਪੁਲਿਸ ਨੇ, ਪੰਜਾਬ ਸਰਕਾਰ ਨੇ, ਇਹਦੇ ਵਿਰੋਧ 'ਚ ਕੋਈ ਐਡਾ ਦਿਖਿਆ ਨਹੀਂ। ਕੀ ਤੁਸੀਂ ਇਹਦੇ 'ਚ ਮੰਨਦੇ ਹੋ, ਜਿਵੇਂ ਪੱਤਰਕਾਰ ਹੋ ਗਏ ਜੀ, ਅਲਟਰਨੇਟ ਮੀਡੀਆ ਵਾਲੇ, ਹਾਲਾਂਕਿ ਸੋਸ਼ਲ ਮੀਡੀਆ ਪਾਲਿਸੀ ਨੇ ਸਾਰੇ ਪੱਤਰਕਾਰਾਂ ਨੂੰ ਐਡਵਰਟਾਈਜ਼ਮੈਂਟ ਦੇ ਕੇ ਉਹਨਾਂ ਨੂੰ ਉਹ ਕੰਪਰੋਮਾਈਜ਼ ਤੋਂ ਕੀਤਾ ਹੀ ਹੈ, ਤੇ ਪਰ ਜਿਹੜੇ ਆਪਣੇ ਆਪ ਨੂੰ ਸੋ ਕਾਲਡ ਇੰਡੀਪੈਂਡੈਂਟ ਕਹਿੰਦੇ ਸੀਗੇ, ਉਧਰੋਂ ਵੀ ਕੋਈ ਜ਼ਿਆਦਾ ਆਵਾਜ਼ ਨਹੀਂ ਆਈ। ਕੀ ਇਹਦਾ ਕਾਰਨ ਮੰਨਦੇ ਹੋ ਜੀ? ਇਹਦੇ ਮੋਟੇ 2 ਕਾਰਨ ਨੇ। ਇੱਕ ਤਾਂ ਇਹ ਆ ਕਿ ਮਤਲਬ ਸੋਸ਼ਲ ਮੀਡੀਆ ਨੂੰ ਵੀ ਆਮ ਆਦਮੀ ਪਾਰਟੀ ਬਹੁਤ ਜ਼ਿਆਦਾ ਸੀਰੀਅਸ ਲੱਗੀ ਆ। ਤਾਂ ਸੋਸ਼ਲ ਮੀਡੀਆ ਦੇ ਜਿਹੜੇ ਯੂਟਿਊਬਰ ਚੈਨਲ ਨੇ, ਮਤਲਬ ਚਾਹੇ ਕਿਸੇ ਦੇ ਸਬਸਕ੍ਰਿਪਸ਼ਨ ਜ਼ਿਆਦਾ ਗਈ ਚਾਹੇ ਘੱਟ ਆ, ਉਹ ਸਾਰਿਆਂ ਨੂੰ ਮੈਨੇਜ ਕਰਨ ਦੀ, ਦਬਾਅ ਥੱਲੇ ਰੱਖਣ ਦੀ ਕੋਸ਼ਿਸ਼ ਪਹਿਲੇ ਦਿਨੋਂ ਹੀ ਇਹਨਾਂ ਦੀ। ਮਤਲਬ ਪਿਛਲੀਆਂ ਸਰਕਾਰਾਂ ਤੋਂ ਇਸ ਮਾਮਲੇ ਦੇ ਵਿੱਚ ਬਹੁਤ ਜ਼ਿਆਦਾ ਅੱਗੇ ਨੇ, ਜੇ ਆਪਾਂ ਪੰਜਾਬ ਦੇ ਸੰਦਰਭ ਦੀ ਗੱਲ ਕਰੀਏ, ਤੇ ਪ੍ਰੈਸ਼ਰਾਈਜ਼ ਕਰਨਾ ਹਰੇਕ ਯੂਟਿਊਬਰ ਨੂੰ। ਤੇ ਉਹ ਇੱਕ ਤਾਂ ਕਾਰਨ ਇਹ ਵੀ ਹੈ। ਦੂਜਾ ਕਾਰਨ ਇਹ ਆ ਕਿ ਇਸ ਅੰਦੋਲਨ ਦੇ ਪ੍ਰਤੀ ਇੱਕ ਬੁੱਧੀਜੀਵੀ ਵਰਗ ਹੈ, ਜਿਹੜਾ ਵੈਸੇ ਸਰਕਾਰ ਦੇ ਉਲਟ ਬੋਲਣ ਦੀ ਹਿੰਮਤ ਰੱਖਦਾ ਵੀ ਆ, ਤਾਂ ਉਹ ਪਹਿਲੇ ਦਿਨੋਂ ਹੀ ਇਸ ਅੰਦੋਲਨ ਨੂੰ ਪੋਜ਼ਿਟਿਵਲੀ ਨਹੀਂ ਦੇਖ ਰਿਹਾ ਸੀ। ਤਾਂ ਉਹ ਜਿਹੜਾ ਐਸਕੇਐਮ, ਜਿਹੜਾ ਕਿਸਾਨ ਯੂਨੀਅਨਾਂ ਦਾ ਜਿਹੜਾ ਆਪਸ 'ਚ ਟਕਰਾਅ ਗਾ, ਤਾਂ ਐਸਕੇਐਮ ਨੇ ਵੀ ਜਿਹੜਾ ਪੈਂਤਰਾ, ਮਤਲਬ ਬੇਸਿਕਲੀ ਉਹ ਸੈਕਸ਼ਨ ਸ਼ੁਰੂ ਤੋਂ ਹੀ ਇਸ ਅੰਦੋਲਨ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਿਹਾ ਸੀ। ਇਹਦੇ ਤੇ ਇਲਜ਼ਾਮ ਲਗਾ ਰਿਹਾ ਸੀ ਕਿ ਮਿਲੀ ਭੁਗਤ ਨਾਲ ਚੱਲ ਰਿਹਾ। ਕਦੇ ਕੋਈ ਬੀਜੇਪੀ ਦੀ ਮਿਲੀ ਭੁਗਤ ਕਹਿ ਦਿੰਦਾ ਸੀ, ਕਦੇ ਕੋਈ ਆਮ ਆਦਮੀ ਦੀ ਮਿਲੀ ਭੁਗਤ ਕਹਿ ਦਿੰਦਾ ਸੀ। ਕੋਈ ਉਹਦੇ 'ਚ ਦੇਖੋ ਇਹੋ ਜਿਹੇ ਜਿਹੜੇ ਇਲਜ਼ਾਮਬਾਜ਼ੀ ਹੁੰਦੀ ਹੈ, ਜੋ ਕੋਈ ਕੰਸਿਸਟੈਂਸੀ ਤਾਂ ਹੁੰਦੀ ਨਹੀਂ। ਜੇ ਇਹੋ ਜਿਹਾ ਆਰਗੂਮੈਂਟ ਮੌਕੇ ਤੇ ਸ਼ੂਟ ਕਰਦਾ, ਉਹੋ ਜਿਹਾ ਆਰਗੂਮੈਂਟ ਬੁੱਧੀਜੀਵੀ ਸੈਕਸ਼ਨ ਲਾ ਰਹੇ। ਉਹਦਾ ਕਾਰਨ ਇੱਕ ਹੈ ਕਿ ਜਿਹੜੀ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਪੰਜਾਬ ਦੀ ਕਿਸਾਨ ਮੂਵਮੈਂਟ ਆ, ਉਹ ਕਿਸਾਨ ਮੂਵਮੈਂਟ ਪਿਛਲੇ ਅੰਦੋਲਨ ਤੋਂ ਬਾਅਦ ਕਾਫੀ ਉਹਦੇ 'ਚ ਹਲਚਲ ਹੈ। ਉਹ 'ਚ ਜਿਹੜੀ ਇਹ ਫੁੱਟ ਪਈ, ਦਫਾਰ 3 ਫੋਰਮ ਬਣ ਗਏ, ਇੱਕ ਐਸਕੇਐਮ ਤੋਂ 3 ਬਣ ਗਏ, ਤਾਂ ਉਹਦੇ ਜਿਹੜੇ ਕਾਰਨ ਨੇ, ਉਹ ਐਸਕੇਐਮ ਦੀਆਂ ਜਿਹੜੀਆਂ ਅੰਦਰੂਨੀ ਕਮਜ਼ੋਰੀਆਂ ਸੀ, ਉਹ ਪਿਛਲੇ ਅੰਦੋਲਨ ਵੇਲੇ ਹੀ ਸੀਗੀਆਂ। ਜਿਹੜਾ ਅੰਦੋਲਨ ਜਿੱਤਿਆ ਗਿਆ, ਉਦੋਂ ਕਿਸੇ ਨੇ ਉਹਦੇ ਨੈਗੇਟਿਵ ਪੱਖ ਤੇ ਗੱਲ ਨਹੀਂ ਕਰੀ। ਸਿਰਫ 3 ਕਾਨੂੰਨ ਵਾਪਸ ਹੋ ਗਏ, ਸਿਰਫ ਉਸੇ ਦਾ ਹੀ ਮਤਲਬ ਸ਼ੋਰ ਸ਼ਰਾਬਾ ਚੱਲਿਆ। ਉਦੋਂ ਜਿਹੜਾ ਕ੍ਰਿਟੀਕਲ ਐਨਾਲਿਸਿਸ ਕਰਨਾ ਹੁੰਦਾ ਸਿਵਲ ਸੁਸਾਇਟੀ ਨੇ, ਉਹ ਕ੍ਰਿਟੀਕਲ ਐਨਾਲਿਸਿਸ ਉਸ ਅੰਦੋਲਨ ਦਾ ਹੋਇਆ ਨਹੀਂ। ਲੀਡਰਸ਼ਿਪ ਦੇ ਰੋਲ ਤੇ ਵੀ ਕੋਈ ਕ੍ਰਿਟੀਕਲ ਐਨਾਲਿਸਿਸ ਹੋਇਆ ਨਹੀਂ ਉਸ ਵਕਤ। ਮਤਲਬ ਸਾਰੀ ਬੱਲੇ ਬੱਲੇ ਵਾਹ ਵਾਹ ਕਰੀ ਗਏ। ਪਰ ਉਹ ਕਮਜ਼ੋਰੀਆਂ ਉਸ ਵਕਤ ਹੀ ਸੀਗੀਆਂ ਜਿਹਦੇ ਤੋਂ ਬਾਅਦ ਸਪਲਿਟ ਦਾ ਸਿਸਟਮ ਸ਼ੁਰੂ ਹੋ ਗਿਆ। ਸਾਰਾ ਦੌਰ ਪਹਿਲਾਂ ਇਲੈਕਸ਼ਨਾਂ 'ਚ ਜਾਣ ਕਰਕੇ ਸਪਲਿਟ, ਫਿਰ ਡੱਲੇਆਲ ਹੋਣਾ ਵੱਲੋਂ ਅੱਡ ਫੋਰਮ ਬਣਨਾ, ਫਿਰ ਪੰਧੇਰ ਹੋਣਾ ਦੀ ਅਗਵਾਈ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਬਣਨਾ, ਫਿਰ ਐਸਕੇਐਮ ਦਾ ਓਵਰਆਲ ਪਰਸਪੈਕਟਿਵ ਆ ਜਿਹੜਾ ਮੂਵਮੈਂਟ ਨੂੰ ਲੈ ਕੇ, ਉਹਨੂੰ ਲੈ ਕੇ ਮਤਲਬ ਬਹੁਤ ਜ਼ਿਆਦਾ ਮਤਲਬ
ਖੁੱਲੇ ਮਨ ਨਾਲ ਚਰਚਾ ਕਰਨ ਦੀ ਲੋੜ ਸੀਗੀ। ਉਹ ਮਤਲਬ ਨਾ ਤਾਂ ਐਸਕੇਐਮ ਦੇ ਲੀਡਰਸ਼ਿਪ ਨੇ ਔਰ ਮਤਲਬ ਛੂਟ ਦਿੱਤੀ ਜਾਂ ਉਸ ਡਿਸਕਸ਼ਨ ਦਾ ਖੁੱਲ ਕੇ ਐਨਾਲਿਸਿਸ ਕਰਨ ਦਾ ਕੋਈ ਮਾਹੌਲ ਪਲੇਟਫਾਰਮ ਸਿਰਜਿਆ, ਨਾ ਹੀ ਸਿਵਲ ਸੁਸਾਇਟੀ ਨੇ। ਹੁਣ ਸਿਵਲ ਸੁਸਾਇਟੀ ਵੀ ਅੱਖਾਂ ਮੀਚ ਕੇ ਇੱਕ ਪਾਰਟੀਕੂਲਰ ਲੀਡਰਸ਼ਿਪ ਨੂੰ ਦੇ ਉੱਤੇ ਇਹ ਅੰਨ੍ਹੇਵਾਹ ਭਰੋਸਾ ਕਰਦੀ ਹੈ। ਉਹਨਾਂ ਨੂੰ ਕੁਝ ਕਿਸਾਨ ਆਗੂ ਹੀ ਬਸ ਜੈਨੂਅਨ ਕਿਸਾਨ ਆਗੂ ਲੱਗਦੇ ਨੇ, ਬਾਕੀ ਸਾਰੇ ਉਹਨਾਂ ਨੂੰ ਜ਼ਿਆਦਾ ਇਨਕੈਪੇਬਲ ਲੱਗਦੇ ਨੇ ਜਾਂ ਉਹਨਾਂ ਦੇ ਉੱਤੇ ਉਹਨਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਨੇ। ਤੇ ਇਹ ਜਿਹੜੀਆਂ ਕਮਜ਼ੋਰ ਪੱਖ ਸੀ ਕਿਸਾਨ ਅੰਦੋਲਨ ਦਾ, ਉਹਦੇ ਵਿੱਚੋਂ ਇਹ ਸਾਰੇ ਜਿਹੜੀ ਸਪਲਿਟਾਂ ਹੋਈਆਂ, ਉਹ ਸਪਲਿਟਾਂ ਦੇ ਵਿੱਚੋਂ 3 ਫੋਰਮ ਬਣ ਗਏ। ਉਹ 3 ਫੋਰਮਾਂ ਦੇ ਵਿੱਚੋਂ ਅੰਦੋਲਨ ਲੜਨ ਦੇ ਉੱਤੇ ਸਹਿਮਤੀ ਨਹੀਂ ਬਣੀ, ਤਾਂ ਐਸਕੇਐਮ ਸਹਿਮਤ ਨਹੀਂ ਹੋਇਆ। ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਮੋਰਚੇ ਨੇ ਅੰਦੋਲਨ ਸ਼ੁਰੂ ਕਰ ਲਿਆ। ਤਾਂ ਇਹ ਜਿਹੜਾ ਸਾਰਾ ਇੰਟਰਨਲ ਕ੍ਰਾਈਸਿਸ ਆ ਜਿਹੜਾ ਕਿਸਾਨ ਯੂਨੀਅਨਾਂ ਦਾ, ਲੀਡਰਸ਼ਿਪ ਦਾ, ਪੂਰੀ ਕਿਸਾਨ ਮੂਵਮੈਂਟ ਦਾ, ਤਾਂ ਉਹ ਇੱਕ ਬੜਾ ਕਾਰਨ ਬਣਿਆ ਤਾਂ ਹੈਗਾ, ਜਿਹਨੇ ਉਨੀ ਮਾਸ ਸਪੋਰਟ, ਉਨੀ ਲੋਕਾਂ ਦੀ ਹਮਦਰਦੀ ਇਕੱਠੀ ਕਰਨ ਦੇ ਵਿੱਚ ਦਿੱਕਤ ਪੈਦਾ ਕੀਤੀ। ਅੱਛਾ, ਹੁਣ ਆਮ ਆਦਮੀ ਜੀ ਦੱਸੋ। ਹਾਂ, ਮੈਂ ਕਿਹਾ ਉਹ ਜਿਹੜਾ ਉਹ ਜਿਹੜੀ ਇੰਟਰਨਲ ਕ੍ਰਾਈਸਿਸ ਆ ਕਿਸਾਨ ਲੀਡਰਸ਼ਿਪ ਦਾ, ਉਹਨੇ ਉਹ ਗਰਾਊਂਡ ਤਿਆਰ ਕੀਤਾ ਸਰਕਾਰ ਲਈ ਵੀ ਇਹ ਮੌਕਾ ਮਿਲਣ ਦਾ। ਤੇ ਉਹਦੇ ਦੌਰਾਨ ਹੀ ਇੱਕ ਹਿੱਸੇ ਦੇ ਵਿੱਚ ਜਿਹੜਾ ਨੈਗੇਟਿਵ ਪ੍ਰੋਪੇਗੈਂਡਾ, ਪਹਿਲਾਂ ਮਤਲਬ ਐਸਕੇਐਮ ਵੀ ਇਹ ਫੋਰਮਾਂ ਖਨੌਰੀ ਦੇ ਸ਼ੰਭੂ ਬਾਰਡਰ ਦੇ ਉਲਟ ਪ੍ਰਚਾਰ ਕਰਦਾ ਰਿਹਾ, ਐਸਕੇਐਮ ਨਾਲ ਜੁੜੇ ਲੋਕ ਉਹ ਵੀ ਕਰਦੇ ਰਹੇ। ਫਿਰ ਜਿਹੜਾ ਇੱਕ ਸੈਕਸ਼ਨ ਤਾਂ ਪੰਜਾਬ ਦੇ ਵਿੱਚ ਹਰੇਕ ਸੁਸਾਇਟੀ ਦੇ ਵਿੱਚ ਹੀ ਹੁੰਦਾ ਗਾ, ਜਿਹੜਾ ਕਿਸਾਨ ਯੂਨੀਅਨਾਂ ਦੇ ਓਵਰਆਲ ਸਾਰੇ ਪਰਸਪੈਕਟਿਵ ਤੋਂ, ਮਤਲਬ ਕਿਸਾਨ ਯੂਨੀਅਨਾਂ ਦੇ ਇਨ ਜਨਰਲ ਹੀ ਐਂਟੀ ਹੈ। ਖਾਸ ਕਰਕੇ ਬਿਊਰੋਕ੍ਰੇਸੀ ਆ ਜਾਂ ਪੁਲਿਸ ਡਿਪਾਰਟਮੈਂਟ ਆ, ਉਹ ਪੁਲਿਸ ਅਫਸਰ ਨੇ, ਉਹ ਬਹੁਤ ਜ਼ਿਆਦਾ ਐਂਟੀ ਨੇ ਕਿਸਾਨ ਯੂਨੀਅਨ ਦੇ। ਉਹਦਾ ਇੱਕ ਉਹਨਾਂ ਦਾ ਮਤਲਬ ਜਿਹੜੀ ਉਸ ਕਲਾਸ ਦੀ, ਉਸ ਪੋਲੀਟੀਕਲ ਕਲਾਸ ਦੀ ਜਾਂ ਬਿਊਰੋਕ੍ਰੇਸੀ ਦੀ ਜਿਹੜੇ ਆਪਦੇ ਇੰਟਰਸਟ ਨੇ, ਉਹ ਸਿੱਧੇ ਕਲੈਸ਼ ਕਰਦੇ ਨੇ ਕਿਸਾਨ ਯੂਨੀਅਨ ਨਾਲ। ਮਤਲਬ ਜਿਹੜੀ ਮਨਮਰਜ਼ੀ ਬਿਊਰੋਕ੍ਰੇਸੀ ਹੋਰ ਸਟੇਟਾਂ ਦੇ ਵਿੱਚ ਇੰਜੋਏ ਕਰਦੀ ਆ, ਅਫਸਰਸ਼ਾਹੀ ਦਾ ਜਿੰਨਾ ਰੋਹਬ ਚੱਲਦਾ, ਜਿੰਨੀ ਮਨਮਰਜ਼ੀ ਕਰ ਪਾਉਂਦੀ ਆ, ਇੱਥੇ ਪੰਜਾਬ ਦੇ ਵਿੱਚ ਜਿੱਥੇ ਕਿਸਾਨ ਯੂਨੀਅਨ ਮਜ਼ਬੂਤ ਆ, ਤਾਂ ਕਿਸਾਨ ਯੂਨੀਅਨ ਉਹਨਾਂ ਦੀ ਉਹ ਮਨਮਰਜ਼ੀ ਚੱਲਣ ਦੇ ਵਿੱਚ ਡਿੱਕਾ ਨਹੀਂ। ਮਤਲਬ ਹਰੇਕ ਜਿੱਥੇ ਕੋਈ FIR ਕੱਟਣੀ ਨਾ ਕੱਟਣੀ, ਮਤਲਬ ਰੋਜ਼ਮर्रा ਦੇ ਫੈਸਲਿਆਂ ਦੇ ਵਿੱਚ ਕਿਸਾਨ ਯੂਨੀਅਨ ਆਉਂਦੀਆਂ ਨੇ। ਉਸ ਗੱਲ ਦੇ ਨੈਗੇਟਿਵ ਪੱਖ ਵੀ ਨੇ, ਪਰ ਉਹਦੇ ਓਵਰਆਲ ਪੋਜ਼ਿਟਿਵ ਪੱਖ ਆ ਕਿ ਬਿਊਰੋਕ੍ਰੇਸੀ ਨੂੰ ਮਨਮਰਜ਼ੀ ਕਰਨ ਦਾ ਮੌਕਾ ਨਹੀਂ ਮਿਲਦਾ ਇੱਥੇ। ਤਾਂ ਉਸ ਕਰਕੇ ਬਿਊਰੋਕ੍ਰੇਸੀ ਕਿਸਾਨ ਯੂਨੀਅਨ ਦੇ ਇਨ ਜਨਰਲ ਐਂਟੀ ਹੈ। ਤਾਂ ਉਹ ਲਗਾਤਾਰ ਕਿਸਾਨ ਯੂਨੀਅਨਾਂ ਦੇ ਉਲਟ ਪ੍ਰੋਪੇਗੈਂਡਾ ਪ੍ਰਚਾਰ ਜਾਂ ਉਹਨਾਂ ਨਾਲ ਜੁੜੇ ਜਿਹੜੇ ਪੱਤਰਕਾਰ ਨੇ, ਉਹ ਇਹ ਨੈਰੇਟਿਵ ਚਲਾਉਣਾ ਪਿਛਲੇ ਟਾਈਮ ਤੋਂ, ਤਾਂ ਉਹ ਲਗਾਤਾਰ ਜਾਰੀ ਹੈ। ਤੇ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਵਪਾਰੀ ਹਿੱਸਾ ਗਾ, ਉਹਦੇ ਵਿੱਚ ਵੀ ਕਿਸਾਨ ਯੂਨੀਅਨ ਦੇ ਉਲਟ ਨੈਗੇਟਿਵ ਓਪੀਨੀਅਨ ਬਿਲਡ ਕਰਨਾ ਬਹੁਤ ਸੌਖਾ ਕੰਮ ਆ। ਉਹ ਬੀਜੇਪੀ ਨੇ ਵੀ ਕਰਿਆ ਬਹੁਤ ਹੱਦ ਤੱਕ। ਤੇ ਉਸ ਮਾਮਲੇ ਦੇ ਵਿੱਚ ਉਹਨੂੰ ਹੈਂਡਲ ਕਿਵੇਂ ਕਰਨਾ, ਤਾਂ ਕਿਸਾਨ ਮੂਵਮੈਂਟ ਲਈ ਸਾਹਮਣੇ ਵੀ ਅਜੇ ਵੀ ਚੈਲੰਜ ਆ ਕਿ ਇਹ ਸਾਰਾ ਜਿਹੜਾ ਨੈਗੇਟਿਵ ਓਪੀਨੀਅਨ ਆ ਜਾਂ ਜਿਹੜੀ ਪੋਲਰਾਈਜੇਸ਼ਨ ਆ, ਬੀਜੇਪੀ ਦੇ ਹੱਕ 'ਚ ਹੋ ਰਹੀ ਆ, ਜਿਹਨੂੰ ਹੁਣ ਆਮ ਆਦਮੀ ਪਾਰਟੀ ਆਪਦੇ ਹੱਕ 'ਚ ਕੰਸੋਲੀਡੇਟ ਕਰਨ ਦੀ ਕੋਸ਼ਿਸ਼ ਕਰ ਰਹੀ ਆ। ਤੇ ਇਹਦੇ ਨਾਲ ਹੈਂਡਲ ਕਰਨਾ ਇਹ ਕਿਸਾਨ ਯੂਨੀਅਨ, ਕਿਸਾਨ ਮੂਵਮੈਂਟ ਦੇ ਸਾਹਮਣੇ ਇੱਕ ਚੈਲੰਜ ਵੀ ਹੈਗਾ। ਅੱਛਾ, ਇੱਕ ਮੈਨੂੰ ਕੱਲ ਕਿਸੇ ਬਹੁਤ ਵੱਡੇ ਬਾਲੀਵੁੱਡ ਦੇ ਸਿੰਗਰ ਨੇ, ਜਿਹੜਾ ਕਿ ਕਿਸਾਨ ਅੰਦੋਲਨ ਇੱਕ 'ਚ ਸ਼ਾਮਲ ਸੀਗਾ, ਸਪੋਰਟ ਕਰ ਰਿਹਾ ਸੀਗਾ, ਉਹਨੂੰ ਮੈਂ ਕਹਿ ਰਿਹਾ ਸੀਗਾ ਕਿ ਬਾਈ ਜੀ ਤੁਸੀਂ ਤਾਂ ਮਾੜਾ ਮੋਟਾ ਕੁਝ ਬੋਲੋ। ਉਹਨੇ ਮੈਨੂੰ ਭੇਜਿਆ ਇੱਕ ਸਵਾਲ, ਉਹਨੇ ਲਿਖਿਆ ਕਿ ਹਿੰਦੀ 'ਚ ਉਹਨੇ ਸਵਾਲ, ਉਦਾਂ ਉਹ ਪੰਜਾਬੀ ਹੈ ਮੁੰਡਾ, पर उन्हें हिंदी से सवाल भेजा, कहता कि आप डल्लेवाल पंडेर गुट पर मुख्य धारा किसान संघर्ष से अलग चलने, उसकी ऊर्जा बिखेरने के आरोपों को कितना सही मानते हैं। यानी कि वो पुछ रहे ने कि जी डल्लेवाल पंडेर गुट ते मुख धारा तो अड होके किसान संघर्ष ते तो अड होके ਚੱਲਣ ਅਤੇ ਉਹਦੀ ਜਿਹੜੀ એનર્ਜੀ ਸੀ ਉਹਨੂੰ ਬਿਖੇਰਨ ਤੇ ਆਰੋਪਾਂ ਨੂੰ ਕਿੰਨਾ ਸਹੀ ਮੰਨਦੇ ਹੋ। ਤੇ ਉਹਦਾ ਕੀ ਜਿਹੜੇ ਬਾਕੀ ਇੱਕ ਉਹ ਇਹ ਵੀ ਦੱਸੋ ਜੀ, ਜਿਹੜੇ ਹੋਰ ਜਿਵੇਂ ਰਾਜੇਵਾਲ ਉੱਤੇ ਹੋਰ ਜਿਹੜਾ ਗੁੱਟ ਸੀਗਾ, ਕੀ ਉਹ ਅੰਦੋਲਨ ਨਹੀਂ ਕਰਨਾ ਚਾਹ ਰਿਹਾ ਸੀ? ਉਹਨਾਂ ਦੀ ਕੀ ਬਣੀ ਹੋਈ ਹੈ ਕਿ ਇਹ ਤਾਂ 15-20 ਸਾਲਾਂ ਚ ਉਹ ਜਿਹੜਾ ਪੂਰਾ ਆਰਗੂਮੈਂਟ ਉਹ ਵੀ ਦੱਸੋ ਜੀ। ਹਾਂ ਦੇਖੋ, ਵੈਸੇ ਪਹਿਲੀ ਗੱਲ ਇਹ ਹੈ ਕਿ ਇਸ ਵਕਤ ਦੋ ਚੈਲੰਜ ਨੇ। ਇੱਕ ਤਾਂ ਸਰਕਾਰ ਵਾਲੇ ਐਂਗਲ ਤੋਂ ਆ ਕਿ ਸਰਕਾਰ ਨੇ ਪਾਲਿਸੀ ਸ਼ਿਫਟ ਕੀਤੀ ਹੈ ਤੇ ਰਿਪਰੈਸ਼ਨ ਦਾ ਸਟੈਪ ਲੈ ਲਿਆ। ਦੂਜਾ ਪਾਸਾ ਜਿਹੜਾ ਇੰਟਰਨਲ ਕ੍ਰਾਈਸਿਸ ਆ ਇਸ ਵਕਤ, ਵੈਸੇ ਜ਼ਿਆਦਾ ਤਾਂ ਕਿ ਜਿਸ ਪੱਧਰ ਦੀ ਵੀ ਕੋਆਰਡੀਨੇਸ਼ਨ ਯੂਨਿਟੀ ਆਪਾਂ ਕਹਿ ਦਈਏ ਬਣ ਸਕਦੀ ਆ ਸਰਕਾਰ ਦੇ ਰਿਪਰੈਸ਼ਨ ਦੇ ਉਲਟ, ਉਹ ਜ਼ਰੂਰੀ ਹੈ। ਤਾਂ ਜਿਹੜਾ ਇੰਟਰਨਲ ਕ੍ਰਾਈਸਿਸ ਆ ਉਹਦੇ ਤੇ ਮਤਲਬ ਗੱਲ ਕਰਨ ਦਾ, ਉਵੇਂ ਖੁੱਲ ਕੇ ਗੱਲ ਕਰਨ ਦਾ ਫਿਲਹਾਲ ਦੇ ਤੌਰ ਤੇ ਵੈਸੇ ਨਹੀਂ ਸਮਾਂ ਹੈਗਾ। ਹਾਂ, ਜਦੋਂ ਕਰਨੀ ਚਾਹੀਦੀ ਸੀ ਉਦੋਂ ਅਵੋਇਡ ਕੀਤੀ ਗਈ,
ਹੁਣ ਆਹ ਸਮਾਂ ਜਿਹੜਾ ਸਰਕਾਰ ਦੇ ਉਲਟ ਇਕੱਠੇ ਹੋਣ ਦਾ ਗੱਲ ਹੈਗੀ ਆ। ਹਾਂ, ਇਹ ਜੀ ਉਹ ਜਿਹੜਾ ਇੰਟਰਨਲ ਕ੍ਰਾਈਸਿਸ ਆ ਉਹਦਾ ਸਾਰਾ ਦੋਸ਼ ਮਤਲਬ ਦਲਿਆਲ ਹੋਣਾ ਤੇ ਜਾਂ ਪੰਧੇਰ ਹੋਣਾ ਤੇ ਮੜ ਦੇਣਾ, ਇਹ ਬਹੁਤ ਇੱਕ ਪਾਸੜ ਮਤਲਬ ਐਟੀਟਿਊਡ ਆ ਦੇਖਣ ਦਾ ਤਰੀਕਾ ਹੈਗਾ। ਕਿਉਂਕਿ ਉਹ ਓਪੀਨੀਅਨ ਮੇਕਿੰਗ ਦੇ ਵਿੱਚ ਜਿਹੜਾ ਪੰਜਾਬ ਦਾ ਆਪਾਂ ਸਿਵਲ ਸੋਸਾਇਟੀ ਜਿਹਨੂੰ ਕਹਿੰਦੇ ਆ, ਬੁੱਧੀਜੀਵੀ ਵਰਗ ਕਹਿੰਦੇ ਆ ਨਾ, ਉਹਦੇ ਬਹੁਤ ਜ਼ਿਆਦਾ ਪ੍ਰੈਜੁਡਿਸ ਨੇ ਉਹਦੇ। ਮਤਲਬ ਉਹ ਬਹੁਤ ਜ਼ਿਆਦਾ ਸਟੈਗਨੈਂਟ ਦੇਖਦਾ ਚੀਜ਼ਾਂ ਨੂੰ, ਉਹ ਚੀਜ਼ਾਂ ਨੂੰ ਹਲਚਲ ਚ ਨਹੀਂ ਦੇਖਦਾ, ਮੋਸ਼ਨ ਨਹੀਂ ਦੇਖਦਾ। ਉਹਨਾਂ ਨੇ ਕਿਸਾਨ ਯੂਨੀਅਨ ਦੇ ਵਿੱਚ ਇੱਕ ਲੀਡਰਸ਼ਿਪ ਜਿਹੜੀ ਪਿਛਲੀ ਉੱਭਰੀ, ਮਤਲਬ ਉਹਨੂੰ ਬਹੁਤ ਗਲੋਰੀਫਾਈ ਕੀਤਾ, ਆਪ ਹੀ ਗਲੋਰੀਫਾਈ ਕਰ ਲਿਆ ਉਹਨਾਂ ਨੂੰ। ਠੀਕ ਆ, ਉਹਨਾਂ ਨੂੰ ਹੀਰੋ ਟਾਈਪ ਹੀਰੋ ਬਣਾ ਕੇ ਪੇਸ਼ ਕੀਤਾ ਪਿਛਲੇ ਅੰਦੋਲਨ ਦੇ ਵਿੱਚ। ਉਹਨਾਂ ਨੇ ਇਹੀ ਮੰਨ ਲਿਆ ਕਿ ਅੱਗੇ ਵੀ ਜਿਹੜਾ ਅੰਦੋਲਨ ਹੋਊਗਾ ਬਸ ਇਹਨਾਂ ਦੀ ਅਗਵਾਈ 'ਚ ਹੀ ਹੋ ਸਕਦਾ। ਜੇ ਇਹ ਤੁਰਨਗੇ ਤਾਂ ਉਹ ਸੱਦਾ ਸਹੀ ਆ। ਜੇ ਇਹਨਾਂ ਦੀ ਮਰਜ਼ੀ ਤੋਂ ਬਿਨਾਂ ਕੋਈ ਸੱਦਾ ਆਊਗਾ, ਕੋਈ ਅੰਦੋਲਨ ਦਾ ਸਟੈਪ ਹੋਊਗਾ, ਉਹ ਗਲਤ ਆ। ਤਾਂ ਉਹ ਜਿਹੜਾ ਕਿ ਉਹਨਾਂ ਦੀ ਐਸਕੇਐਮ ਦੀ ਜਿਹੜੀ ਪੋਜੀਸ਼ਨ ਆ ਉਹਦੇ ਵਿੱਚ ਕਾਫੀ ਸਮੱਸਿਆਵਾਂ ਨੇ। ਉਹ ਜਿਹੜਾ ਸੈਕਸ਼ਨ ਇਸ ਗੱਲ ਦੇ ਉੱਤੇ ਸਾਰਾ ਦੋਸ਼ ਇਹਨਾਂ ਨੂੰ ਮਾਰ ਰਿਹਾ, ਉਹਨਾਂ ਨੂੰ ਇਹ ਗੱਲ ਜਿਹੜੇ ਇੰਟਰਨਲ ਜਿਹੜੇ ਰੌਲੇ ਨੇ ਜਾਂ ਉਹਦੇ ਅੰਦਰ ਉਹ ਇੰਟਰਸਟ ਲੈਣ ਕਿ ਐਸਕੇਐਮ ਦੇ ਅੰਦਰ ਕੀ ਚੱਲਿਆ ਹੁਣ ਤੱਕ, ਤੇ ਅੱਜ ਐਸਕੇਐਮ ਦੀ ਕੀ ਪੋਜੀਸ਼ਨ ਆ। ਮਤਲਬ ਐਸਕੇਐਮ ਦੀ ਈਵਨ ਐਮਐਸਪੀ ਕਾਨੂੰਨੀ ਗਰੰਟੀ ਦੇ ਉੱਤੇ ਲੜਨਾ ਚਾਹੀਦਾ ਕਿ ਨਹੀਂ ਲੜਨਾ ਚਾਹੀਦਾ, ਇਹਨੂੰ ਲੈ ਕੇ ਵੀ ਪ੍ਰੋਬਲਮੈਟਿਕ ਪੋਜੀਸ਼ਨਾਂ ਨੇ ਅਜੇ ਤੱਕ ਤਾਂ। ਕਿ ਉਹਨਾਂ ਦੀ ਇੱਕ ਜਨਰਲ ਸਮੱਸਿਆ ਪੋਜੀਸ਼ਨ ਆ ਕਿ ਅਜੇ ਜਦੋਂ ਉਹਨੂੰ ਕਹਿ ਰਹੇ ਸੀਗੇ ਕਿ ਅੰਦੋਲਨ ਲੜਨ ਦਾ ਸਮਾਂ 2024 ਦੇ ਇਲੈਕਸ਼ਨ ਆ ਰਹੇ ਨੇ, ਜੇ ਆਪਾਂ ਹੁਣ ਨਹੀਂ ਪ੍ਰੈਸ਼ਰ ਬਣਾਇਆ ਤਾਂ ਹੋਰ ਕਦੋਂ ਬਣਾਵਾਂਗੇ, ਕਿ 2 ਸਾਲ 3 ਸਾਲ ਤਾਂ ਲੰਘ ਗਏ ਪਿਛਲੇ ਅੰਦੋਲਨ ਤੋਂ ਬਾਅਦ। ਤਾਂ ਉਦੋਂ ਉਹਨਾਂ ਦਾ ਇਹੀ ਜਵਾਬ ਸੀ ਕਿ ਉਹੋ ਜਿਹੇ ਅੰਦੋਲਨ ਤਾਂ 50-60 ਸਾਲ ਚ, ਕੋਈ 25-30 ਸਾਲ ਕਹਿ ਦਿੰਦਾ ਸੀ, ਕੋਈ 50 ਸਾਲ ਕਹਿ ਦਿੰਦਾ ਸੀ ਕੋਈ ਆਗੂ, ਕਿ ਜੀ ਇੱਕ ਵਾਰੀ ਹੁੰਦੇ ਨੇ। ਪਰ ਅਸਲ ਚ ਜਿਹੜੀ ਇਹ ਦੌਰ ਆ 2000 ਤੋਂ ਲੈ ਕੇ 2000 ਜਿਹੜਾ 15-16 ਤੱਕ ਦਾ ਦੌਰ ਆ, ਉਹ ਇੱਕ ਅੱਡ ਫੇਸ ਆ। ਜਿਹੜਾ ਹੁਣ ਦੌਰ ਚੱਲ ਰਿਹਾ ਹੈਗਾ ਪਿਛਲੇ 5-7 ਸਾਲ ਤੋਂ, ਖਾਸ ਕਰ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ, ਦੁਨੀਆ ਪੱਧਰ ਦੇ ਉੱਤੇ ਹੀ ਚੀਜ਼ਾਂ ਬਹੁਤ ਤੇਜ਼ੀ ਨਾਲ ਬਦਲ ਰਹੀਆਂ ਨੇ। ਮਤਲਬ ਜਿਹੜਾ ਕਾਰਪੋਰੇਟ ਦਾ ਅਟੈਕ ਆ ਉਹ ਬਹੁਤ ਜ਼ਿਆਦਾ ਤਿੱਖਾ ਹੋ ਗਿਆ ਕਿ ਜਿਹੜੇ ਕਾਰਪੋਰੇਟ ਮਾਡਲ ਦੇ ਜਿਹੜੇ ਗਲੋਬਲਾਈਜੇਸ਼ਨ ਦੀ ਪਾਲਿਸੀ 90 ਤੋਂ ਬਾਅਦ ਸ਼ੁਰੂ ਹੋਈ ਆਪਣੇ ਦੇਸ਼ ਦੇ ਵਿੱਚ, ਦੁਨੀਆ ਪੱਧਰ ਤੇ 70 ਤੋਂ ਬਾਅਦ ਹੋਈਆਂ, ਤੇ ਉਹ ਪਾਲਿਸੀ ਦੇ ਕੁਝ ਜਿਹੜੇ ਪੋਜ਼ਿਟਿਵ ਪੱਖ ਸੀ, ਟ੍ਰਿਕਲ ਡਾਊਨ ਕਹਿੰਦੇ ਨੇ ਜਿਹਨੂੰ ਕੈਪੀਟਲਿਜ਼ਮ ਦੀ ਭਾਸ਼ਾ ਦੇ ਵਿੱਚ, ਉਹ ਟ੍ਰਿਕਲ ਡਾਊਨ ਇਫੈਕਟ ਆਏ ਲੋਕਾਂ ਨੂੰ। ਮਤਲਬ ਇੱਕ ਮਿਡਲ ਕਲਾਸ, ਇੱਕ ਅਪਰ ਮਿਡਲ ਕਲਾਸ ਬਣੀ ਇੰਡੀਆ ਦੇ ਵਿੱਚ ਵੀ। ਪਰ ਹੁਣ ਕੀ ਹੋ ਰਿਹਾ, ਲੋਕਡਾਊਨ ਤੋਂ ਬਾਅਦ ਕੀ ਹੋ ਰਿਹਾ, ਕੇਅਰ ਸ਼ੇਪ ਰਿਕਵਰੀ ਹੋ ਰਹੀ ਆ ਕਿ ਜਿਹੜੀ ਨਵੀਂ ਮਿਡਲ ਕਲਾਸ ਬਣ ਰਹੀ ਸੀ ਉਹ ਬਣਨਾ ਬੰਦ ਹੋ ਗਈ। ਮਿਡਲ ਕਲਾਸ ਦੇ ਵਿੱਚੋਂ ਇੱਕ ਹਿੱਸਾ ਉੱਪਰ ਨੂੰ ਜਾ ਰਿਹਾ ਬਹੁਤ ਛੋਟਾ, ਤੇ ਵੱਡਾ ਹਿੱਸਾ ਮਿਡਲ ਕਲਾਸ ਤੋਂ ਲੋਅਰ ਮਿਡਲ ਕਲਾਸ ਚ ਆ ਰਿਹਾ, ਥੱਲੇ ਨੂੰ ਆ ਰਿਹਾ। ਕੇ ਸ਼ੇਪ, ਇੱਕ ਉੱਪਰ ਇੱਕ ਥੱਲੇ ਜਾ ਰਿਹਾ, ਇੱਕ ਉੱਪਰ ਇੱਕ ਥੱਲੇ ਨੂੰ ਆ ਰਿਹਾ ਹੈਗਾ। ਤਾਂ ਇਸ ਹਾਲਾਤ ਦੇ ਵਿੱਚ ਜਿਹੜਾ ਖੇਤੀ ਦੇ ਉੱਤੇ ਵੀ ਜਿਹੜਾ ਸੰਕਟ ਆ, ਉਹ ਪਿਛਲੇ 20 ਸਾਲ ਚ ਜਿਹੜਾ ਸੰਕਟ ਸੀ ਉਹ ਤੋਂ ਕਿਤੇ ਜ਼ਿਆਦਾ ਤਿੱਖਾ ਹੋ ਗਿਆ। ਤੇ ਉੱਥੋਂ ਇੰਡੀਅਨ ਸਟੇਟ ਆ ਜਿਹੜੀ ਬੀਜੇਪੀ ਦੀ ਅਗਵਾਈ ਚ, ਮੋਦੀ ਸਰਕਾਰ ਦੀ ਅਗਵਾਈ ਚ, ਹਿੰਦੂਤਵ ਦਾ ਏਜੰਡਾ, ਸੈਂਟਰਲਾਈਜੇਸ਼ਨ ਦਾ ਏਜੰਡਾ ਹੋਰ ਜ਼ਿਆਦਾ ਤਿੱਖਾ ਲੈ ਕੇ ਆ ਰਹੀ ਹੈ। ਤਾਂ ਇਸ ਹਾਲਾਤ ਦੇ ਵਿੱਚ ਲੋਕਾਂ ਵੱਲੋਂ ਰਜਿਸਟੈਂਸ ਵੀ ਹੋ ਰਹੀ ਆ ਤੇ ਲੋਕਾਂ ਵੱਲੋਂ ਮਤਲਬ ਪਹਿਲ ਕਦਮੀ ਲਈ ਵੀ ਜਾ ਰਹੀ ਆ। ਉਹ ਰਜਿਸਟੈਂਸ ਨੂੰ ਕੋਈ ਨਾ ਕੋਈ ਵਰਗ, ਕੋਈ ਨਾ ਕੋਈ ਲੀਡਰਸ਼ਿਪ ਵੋਇਸ ਦਊਗੀ। ਜਿਹਨੂੰ ਅਸੀਂ ਬਹੁਤ ਸਟੇਬਲ, ਜਾਂ ਅਸੀਂ ਜਿਹਨੂੰ ਮੇਨ ਸਟ੍ਰੀਮ, ਜਿਵੇਂ ਸਾਡੇ ਮੇਨ ਸਟ੍ਰੀਮ ਕਿਸਾਨ ਮੂਵਮੈਂਟ ਤੋਂ ਜਿਹੜੀ ਮੇਨ ਸਟ੍ਰੀਮ ਕਿਸਾਨ ਲੀਡਰਸ਼ਿਪ ਆ, ਕੋਈ ਵੀ ਲੀਡਰਸ਼ਿਪ ਚਾਹੇ ਮੇਨ ਸਟ੍ਰੀਮ, ਜੇ ਮੇਨ ਸਟ੍ਰੀਮ ਲੀਡਰਸ਼ਿਪ ਉਹ ਰੋਲ ਨਹੀਂ ਨਿਭਾਊਗੀ, ਉਹ ਜੇ ਉਸ ਡਾਇਨਾਮਿਕਸ ਨੂੰ, ਜਿਹੜੇ ਅੱਜ ਦੇ ਡਾਇਨਾਮਿਕਸ ਨੂੰ ਉਹਨੂੰ ਸਮਝਦੇ ਹੋਏ ਪਹਿਲ ਕਦਮੀ ਨਹੀਂ ਲਊਗੀ, ਤਾਂ ਨਵੀਂ ਲੀਡਰਸ਼ਿਪ ਇਵੋਲਵ ਹੋਊਗੀ। ਮਤਲਬ ਇਹ ਆਪਾਂ ਕਿਸਾਨ ਲੀਡਰਸ਼ਿਪ ਦੇ ਵਿੱਚ ਵੀ ਦੇਖ ਰਹੇ ਹਾਂ, ਇਹ ਆਪਾਂ ਅਕਾਲੀ ਪੰਜਾਬ ਦੇ ਕੰਟੈਕਸਟ ਦੇ ਵਿੱਚ ਦੇਖੀਏ ਤਾਂ ਅਕਾਲੀ ਪੋਲਿਟਿਕਸ 'ਚ ਵੀ ਦੇਖ ਰਿਹਾ ਹੈਗਾ। ਜੇ ਅਕਾਲੀ ਲੀਡਰਸ਼ਿਪ ਆਪਦਾ ਖੇਤਰੀ ਪਾਰਟੀ ਵਾਲਾ ਰੋਲ ਛੱਡ ਗਈ ਤਾਂ ਨਵੇਂ ਚਿਹਰੇ, ਨਵੇਂ ਫਿਗਰਾਂ ਉੱਪਰ ਰਹੀਆਂ ਨੇ। ਉਹ ਠੀਕ ਆ, ਮਤਲਬ ਉਹਨਾਂ ਦੀ ਕਮੀਆਂ ਪੇਸ਼ੀਆਂ ਦੀ ਅਲੱਗ ਗੱਲ ਆ, ਪਰ ਜਿੰਨੀ ਡਾਇਨਾਮਿਕਸ ਤੇਜ਼ ਹੋ ਰਹੇ ਨੇ ਸਾਰੇ ਸੋਸ਼ੀਓ ਪੋਲੀਟੀਕਲ ਇਕਨੋਮਿਕ ਹਾਲਾਤਾਂ ਦੇ, ਤੇ ਰਿਪਰੈਸ਼ਨ ਜਿੰਨਾ ਤੇਜ਼ ਹੋ ਰਿਹਾ, ਤਾਂ ਲੋਕਾਂ ਦੇ ਵਿੱਚੋਂ ਵੀ ਕੋਈ ਨਾ ਕੋਈ ਲੀਡਰਸ਼ਿਪ, ਕੋਈ ਨਾ ਕੋਈ ਪਲੇਟਫਾਰਮ ਉਸਰਨੇ। ਮੇਨ ਸਟ੍ਰੀਮ ਲੀਡਰਸ਼ਿਪ ਦਾ ਫਰਜ਼ ਬਣਦਾ ਕਿ ਉਹ ਪਹਿਲ ਕਦਮੀ ਉਹਦੇ ਹੱਥ 'ਚ ਰੱਖੇ। ਪਰ ਜੇ ਉਹ ਲੀਡਰਸ਼ਿਪ ਕਹੇ ਕਿ ਅਜੇ ਸਮਾਂ ਹੀ ਨਹੀਂ ਆਇਆ, ਮਤਲਬ ਅੱਜ ਦੇ ਹਾਲਾਤ ਦੀ ਵਿਆਖਿਆ ਜੋ ਵੀ ਐਂ ਕਰੂਗਾ ਕਿ ਅਜੇ ਸਮਾਂ ਨਹੀਂ ਹੈਗਾ, ਤਾਂ ਫਿਰ ਉਹਦੇ ਹੱਥ 'ਚ ਲੀਡ ਚਲੀ ਜਾਊਗੀ। ਉਹ ਫਿਰ ਦੂਜੇ ਹੋਰ ਹੱਥਾਂ ਦੇ ਵਿੱਚ ਲੀਡ ਜਾਊਗੀ। ਤਾਂ ਚੀਜ਼ਾਂ ਆਪਾਂ ਇਹ ਕਹਿੰਦੇ ਕਿ ਚੀਜ਼ਾਂ ਖੜੋਤ 'ਚ ਨਹੀਂ ਰਹਿਣਗੀਆਂ ਹੁਣ। ਅੱਛਾ, ਇੱਕ ਜਿਹੜਾ ਅਗਲਾ ਸਵਾਲ ਬਣਦਾ ਗਾ ਕਿ ਹੁਣ ਇਹ ਸਾਰੇ ਰਿਪਰੈਸ਼ਨ ਹੋ ਗਿਆ, ਠੀਕ ਹੈ ਜੀ, ਆਪਾਂ ਦੇਖਿਆ ਸਾਰਾ, ਇੱਕ ਅਸੀਂ ਕਵਰ ਕਰਨ ਦੀ ਵੀ ਕੋਸ਼ਿਸ਼ ਕੀਤੀ, ਹਾਲਾਂਕਿ ਓਡੇ ਵੱਡੇ ਪੱਧਰ ਤੇ ਕਵਰ ਨਹੀਂ ਕਰ ਪਾਏ ਲੋਕ, ਤੇ ਪੱਤਰਕਾਰਾਂ ਨੇ ਤਾਂ ਬਹੁਤ ਨੈਗਲੈਕਟ ਕੀਤਾ ਨੈਸ਼ਨਲ ਮੀਡੀਆ ਦਾ। ਹਾਲਾਂਕਿ ਜਿਹੜਾ ਆਪਾਂ ਤਾਂ ਕਈ ਵਾਰ ਸੋਚਦੇ ਹਾਂ, ਜਿਹੜਾ ਮੇਨ ਸਟ੍ਰੀਮ ਜਿਹਨੂੰ ਗੋਦੀ ਮੀਡੀਆ ਕਿਹਾ ਜਾਂਦਾ, ਉਹਨੇ ਫਿਰ ਵੀ ਮਾੜਾ ਮੋਟਾ ਇਸ ਪ੍ਰੋਟੈਸਟ ਨੂੰ ਕਵਰ ਕੀਤਾ,
ਪਰ ਜਿਹੜੇ ਅਲਟਰਨੇਟ ਸੀਗੇ, ਜਿਹੜੇ ਇਸ ਕਿਸਾਨ ਅੰਦੋਲਨ ਦੇ ਸਿਰ ਤੇ ਹੀ ਪੈਦਾ ਹੋਏ ਸੀ, ਉਹਨਾਂ ਨੇ ਤਾਂ ਇਹਦੇ ਤੇ ਨਾ ਤਾਂ ਕੋਈ ਪੋਸਟ ਪਾਈ ਜੀ, ਨਾ ਕੋਈ ਵੀਡੀਓ ਬਣਾਈ। ਚਾਹੇ ਪੰਜਾਬ ਦੇ ਹੋਣ, ਚਾਹੇ ਸੈਂਟਰ ਦੇ ਹੋਣ, ਅਜੀਤ ਅੰਜੁਮ ਤੋਂ ਲੈ ਕੇ ਹੋਰ ਜਿੰਨੇ ਤੁਸੀਂ ਨਾਂ ਲਓਗੇ, ਰਵੀਸ਼ ਕੁਮਾਰ, ਫਲਾਨਾ ਟਿਮਕਾ, 4 PM, ਇਹ ਨਿਊਜ਼ ਕਲਿਕ, ਦਾ ਵਾਇਰ, ਨਿਊਜ਼ ਲਾਂਡਰੀ, ਸਾਰਿਆਂ ਦੇ ਇੱਕ ਵੱਡੀ ਚੁੱਪੀ ਇਸ ਅੰਦੋਲਨ ਤੇ ਆਪਾਂ ਨੂੰ ਦੇਖਣ ਨੂੰ ਮਿਲੀ। ਜਿਹੜਾ ਪੰਜਾਬ ਦਾ ਇਸ ਅੰਦੋਲਨ ਦੇ ਸਿਰ ਤੇ ਜਿਹੜਾ ਮੀਡੀਆ ਖੜਿਆ ਹੋਇਆ ਸੀਗਾ, ਉਹਦਾ ਵੀ ਇੱਕ ਵੱਡਾ ਹਿੱਸਾ ਕੀ ਸਾਰਾ ਹੀ ਉਹਨੇ ਵੀ ਇੱਕ ਬਲੈਕਆਊਟ ਹੀ ਕੀਤਾ ਜੀ। ਤੇ ਇਹ ਹੁਣ ਸਵਾਲ ਇਹ ਹੈ ਕਿ ਐਡਾ ਵੱਡਾ ਬਲੈਕਆਊਟ ਹੋਇਆ ਜੀ ਤੁਹਾਡੇ ਕ੍ਰੈਕਡਾਊਨ ਦਾ, ਤੁਸੀਂ ਹੁਣ ਕੀ ਕਰ ਰਹੇ ਹੋ? ਤੁਹਾਨੂੰ ਤਾਂ ਕੋਈ ਦਿਖਾ ਵੀ ਨਹੀਂ ਰਿਹਾ, ਪਤਾ ਵੀ ਨਹੀਂ ਲੱਗ ਰਿਹਾ। ਜਿਹੜੇ ਕਿਸਾਨ ਅੰਦੋਲਨ ਨਾਲ ਜੁੜੇ ਹੋਏ ਸੀ, ਕਿਸਾਨ ਅੰਦੋਲਨ 2 ਨਾਲ, ਉਹ ਇਸ ਟਾਈਮ ਪੰਜਾਬ 'ਚ ਕੀ ਕਰ ਰਹੇ ਨੇ ਜੀ? ਦੇਖੋ, ਇਸ ਵਕਤ ਤਾਂ ਕੇਰਾਂ ਤਾਂ ਮਤਲਬ ਦੁਬਾਰਾ ਤਾਕਤ ਇਕੱਠੀ ਕਰਨ ਦੀ ਕੋਸ਼ਿਸ਼ ਚੱਲ ਰਹੀ ਆ। ਫਿਲਹਾਲ ਤਾਂ ਅਜੇ ਤਾਂ ਮਤਲਬ ਕੱਲ ਪਰਸੋਂ ਵੀ ਕਿਸਾਨ ਆਗੂਆਂ ਦੇ ਜਿਹੜੇ ਬਾਹਰ ਨੇ, ਉਹਨਾਂ ਦੇ ਘਰਾਂ 'ਚ ਰੇਡਾਂ ਪੈ ਕੇ ਹਟੀਆਂ। ਮਤਲਬ ਬਲਦੇਵ ਜੀਰੇ ਦੇ ਬੀਕੇਯੂ ਕ੍ਰਾਂਤੀਕਾਰੀ ਦੇ ਪ੍ਰਧਾਨ ਨੇ, ਉਹਨਾਂ ਦੇ ਘਰੇ ਰੇਡ ਪਈ, ਤੇ ਬੀਕੇਯੂ ਕ੍ਰਾਂਤੀਕਾਰੀ ਦੇ ਬਠਿੰਡਾ ਜ਼ਿਲ੍ਹੇ ਦੇ ਪ੍ਰਧਾਨ ਨੂੰ ਉਹਨਾਂ ਦੇ ਘਰੇ ਰੇਡ ਪਈ ਤੇ ਉਹਨੂੰ ਅਰੈਸਟ ਵੀ ਕਰ ਲਿਆ ਸੀ। ਤੇ ਸੁਰਜੀਤ ਸਿੰਘ ਫੂਲ ਦੇ ਘਰੇ ਵੀ ਰੇਡ ਪਈ, ਤੇ ਲੌਂਗੋਵਾਲ ਬੀਕੇਯੂ ਏਕਤਾ ਆਜ਼ਾਦ ਦੇ ਲੀਡਰਾਂ ਦੇ ਵੀ ਘਰੇ ਰੇਡ ਪਈ। ਪਰਸੋਂ ਰੇਡਾਂ ਪੈ ਕੇ ਹਟੀਆਂ ਨੇ। ਉਹ ਜਿਹੜੀ ਕੱਲ ਰੈਲੀ ਰੱਖੀ ਸੀ ਪੁਆਧ ਇਲਾਕੇ ਦੇ ਵਿੱਚ, ਸਦਭਾਵਨਾ ਰੈਲੀ ਦੇ ਨਾਮ ਤੇ ਉਹਨੂੰ ਲੈ ਕੇ ਸ਼ਾਇਦ ਰੇਡਾਂ ਮਾਰੀ। ਮਤਲਬ ਅਜੇ ਤਾਂ ਉਸ ਫੇਸ ਚੋਂ, ਰਿਪਰੈਸ਼ਨ ਵਾਲੇ ਫੇਸ ਚੋਂ ਲੰਘ ਰਹੇ ਆ, ਤੇ ਲੀਡਰਸ਼ਿਪ ਅੱਜ ਬਾਹਰ ਆਈ ਹੈ, ਤੇ ਦੁਬਾਰਾ ਜਥੇਬੰਦਕ ਤਾਕਤ ਇਕੱਠੀ ਕਰਨਾ ਦੀ ਕੋਸ਼ਿਸ਼ ਹੋ ਰਹੀ ਹੈ, ਤੇ ਨਾਲ ਦੇ ਨਾਲ ਐਸਕੇਐਮ ਦੇ ਨਾਲ ਵੀ ਤਾਲਮੇਲ ਤੇ ਏਕਤਾ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ। ਮਤਲਬ ਕਿਸ ਪੱਧਰ ਤੇ ਕੋਆਰਡੀਨੇਸ਼ਨ, ਆਪਾਂ ਏਕਤਾ ਨਾ ਕੀ, ਤਾਂ ਕੋਆਰਡੀਨੇਸ਼ਨ, ਤਾਲਮੇਲ ਦੀ ਕੋਸ਼ਿਸ਼ਾਂ ਚੱਲ ਰਹੀਆਂ ਨੇ। ਤੇ ਉਹਦੇ ਵਿੱਚ ਅੱਜ ਜਿਹੜਾ 28 ਤਰੀਕ ਨੂੰ ਐਸਕੇਐਮ ਵੱਲੋਂ ਸੱਦਾ ਦਿੱਤਾ ਗਿਆ ਸੀ ਡੀਸੀ ਦਫ਼ਤਰਾਂ ਦੇ ਅੱਗੇ ਧਰਨੇ ਮੁਜ਼ਾਹਰੇ ਦਾ, ਇਹ ਜਿਹੜਾ ਪੰਜਾਬ ਸਰਕਾਰ ਵੱਲੋਂ ਰਿਪਰੈਸ਼ਨ ਚੱਲ ਰਿਹਾ ਹੈਗਾ, ਉਹਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੀ ਵੱਡੇ ਪੱਧਰ ਤੇ ਸ਼ਮੂਲੀਅਤ ਕਰ ਰਿਹਾ ਹੈਗਾ। ਮਤਲਬ ਇੱਕ ਤਰੀਕੇ ਦੀ ਇਹ ਮਤਲਬ ਸਾਂਝਾ ਇੱਕ ਇਹਨੂੰ ਸੱਦੇ ਨੂੰ ਸਾਂਝੇ ਰੂਪ ਦੇ ਵਿੱਚ ਲਾਗੂ ਕੀਤਾ ਜਾ ਰਿਹਾ। ਤੇ 31 ਤਰੀਕ ਨੂੰ ਕਿਸਾਨ ਮਜ਼ਦੂਰ ਮੋਰਚਾ ਤੇ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਆਮ ਆਦਮੀ ਪਾਰਟੀ ਦੇ ਮੰਤਰੀਆਂ ਤੇ ਐਮਐਲਏ ਦੇ ਘਰਾਂ ਦੇ ਬਾਹਰ ਧਰਨੇ ਦਾ ਸੱਦਾ ਗਾ। ਤੇ ਫਿਲਹਾਲ ਮਤਲਬ ਲੋਕਾਂ ਨੂੰ ਦੁਬਾਰਾ ਜਿਹੜਾ ਸਟੇਟ ਪੁਲਿਸ ਦੇ ਡਰ ਨਾਲ ਲੋਕਾਂ ਨੂੰ ਅੰਦਰ ਵਾੜਨ ਦੀ ਕੋਸ਼ਿਸ਼ ਕੀਤੀ ਗਈ, ਤਾਂ ਲਗਾਤਾਰ ਸੜਕ ਤੇ ਵਾਰ-ਵਾਰ ਉਤਰ ਕੇ ਸਰਕਾਰ ਦੇ ਦਮਨ ਦਾ ਮੁਕਾਬਲਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਜੇ 19 ਤਰੀਕ ਨੂੰ ਕ੍ਰੈਕਡਾਊਨ ਸ਼ੁਰੂ ਹੋਇਆ, ਤਾਂ 20 ਨੂੰ ਵੀ ਨਾਲ ਦੇ ਨਾਲ ਕਿੰਨੀ ਥਾਵਾਂ ਦੇ ਉੱਤੇ ਪੰਜਾਬ ਦੇ ਵਿੱਚ ਮਤਲਬ ਕਿਸਾਨ ਸੜਕਾਂ ਦੇ ਉਤਰੇ, ਸੜਕਾਂ ਰੋਕੀਆਂ, ਡੀਸੀ ਦਫ਼ਤਰਾਂ ਦਾ ਘਿਰਾਓ ਕਰਿਆ, 1000 ਤੋਂ ਜ਼ਿਆਦਾ ਕਿਸਾਨ ਉਦੋਂ ਗ੍ਰਿਫਤਾਰ ਕੀਤੇ, ਤੇ ਸ਼ਾਮ ਤੱਕ ਉਹਨਾਂ ਨੂੰ ਛੁਡਵਾਇਆ ਵੀ ਗਿਆ, ਤੇ ਥਾਣਿਆਂ ਦਾ ਘਿਰਾਓ ਕਰਕੇ। ਤਾਂ ਲਗਾਤਾਰ ਜਿਹੜਾ ਕ੍ਰੈਕਡਾਊਨ ਦਾ ਮੁਕਾਬਲਾ ਸੜਕਾਂ ਦੇ ਉੱਤੇ ਆ ਕੇ ਕੀਤਾ ਜਾ ਰਿਹਾ ਹੈਗਾ, ਤੇ ਅੱਜ ਵੀ ਉਸੇ ਦੇ ਸੱਦੇ ਐਸਕੇਐਮ ਦੇ ਨਾਲ ਇੱਕ ਸਾਂਝੇ ਰੂਪ ਦੇ ਵਿੱਚ ਵੀ ਇੱਕ ਸੱਦਾ ਲਾਗੂ ਕੀਤਾ ਜਾ ਰਿਹਾ ਹੈਗਾ। ਤੇ ਇਹ ਕੋਸ਼ਿਸ਼ ਚੱਲ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਿਸਾਨ ਮੂਵਮੈਂਟ ਦਾ ਕੀ ਪਰਸਪੈਕਟਿਵ ਹੋਵੇ, ਕਿੱਧਰ ਨੂੰ ਲੈ ਕੇ ਜਾਣਾ, ਕਿ ਜਿਹੜੇ ਪੰਜਾਬ ਸਰਕਾਰ ਨੇ ਆਪਦੀ ਪਾਲਿਸੀ ਸ਼ਿਫਟ ਕੀਤੀ ਆ, ਜਾਂ ਇਹਨਾਂ ਨੇ ਇੱਕ ਆਪਦਾ ਪੂਰਾ ਦ੍ਰਿਸ਼ਟੀਕੋਣ ਜਿਹੜਾ ਬਦਲਿਆ ਗਾ ਅੰਦੋਲਨਾਂ ਨੂੰ ਲੈ ਕੇ, ਇਸ ਨਵੇਂ ਹਾਲਾਤਾਂ ਦੇ ਵਿੱਚ ਕਿਵੇਂ ਅੱਗੇ ਵਧਣਾ ਗਾ। ਕਿ ਹੁਣ ਤੱਕ ਜਿੰਨੀਆਂ ਕਿਸਾਨ ਅੰਦੋਲਨ ਦੀਆਂ ਮੰਗਾਂ ਸੀ, ਉਹ ਸਾਰੀਆਂ ਲਗਭਗ ਸੈਂਟਰ ਸਰਕਾਰ ਦੇ ਨਾਲ ਹੀ ਸੀਗੀਆਂ, ਤੇ ਪੰਜਾਬ ਸਰਕਾਰ ਤੋਂ ਰਿਪਰੈਸ਼ਨ ਦੀ, ਕ੍ਰੈਕਡਾਊਨ ਦੀ ਉਮੀਦ ਨਹੀਂ ਕੀਤੀ ਜਾ ਰਹੀ ਸੀ। ਤੇ ਪਰ ਇਹ ਹੁਣ ਇੱਕ ਨਵੀਂ ਸਥਿਤੀ ਆ ਕਿ ਪੰਜਾਬ ਸਰਕਾਰ ਵੀ ਮਤਲਬ ਉਸ ਬੀਜੇਪੀ ਦੀ, ਆਰਐਸਐਸ ਦੀ ਲਾਈਨ ਟੋ ਕਰਨ ਲੱਗ ਗਈ ਇਸ ਮਾਮਲੇ 'ਚ ਵੀ, ਕਿ ਕਿਹੜੇ ਮਤਲਬ ਉਹਨੇ ਕਿਸਾਨਾਂ ਦੇ ਉਲਟ ਪੋਲਰਾਈਜੇਸ਼ਨ ਕਰਕੇ ਕਿਸੇ ਦੀ ਵੋਟ ਲੈਣੀ ਆ। ਮਤਲਬ ਇਸ ਪੈਂਤੜੇ ਤੇ ਇਹ ਪੈਂਤੜਾ ਅਪਣਾ ਲਿਆ ਉਹਨਾਂ ਨੇ ਕਿ ਕਿਸਾਨਾਂ ਨੂੰ ਆਈਸੋਲੇਟ ਕਰਨਾ। ਫਿਰ ਇਸ ਚੀਜ਼ ਦਾ ਵਿਰੋਧ ਨਹੀਂ ਹੋ ਰਿਹਾ ਕਿ ਪਿੰਡਾਂ 'ਚ ਇਸ ਚੀਜ਼ ਦਾ ਵਿਰੋਧ ਨਹੀਂ ਹੋ ਰਿਹਾ, ਜਿਹੜਾ ਇਹ ਕਿਸਾਨਾਂ ਤੇ ਕ੍ਰੈਕਡਾਊਨ ਚੱਲ ਰਿਹਾ ਜੀ ਲਗਾਤਾਰ ਪਿਛਲੇ 10 ਦਿਨਾਂ ਤੋਂ? ਦੇਖੋ ਜੀ, ਇਹਨਾਂ ਨੇ ਮਤਲਬ ਇਹਨਾਂ ਦੀ ਇਹ ਪਾਲਿਸੀ ਇਹਨਾਂ ਨੇ ਜੋ ਲਈ ਹੈ, ਇਹਨਾਂ ਦੇ ਕੌਣ ਸਲਾਹਕਾਰ ਨੇ, ਮਤਲਬ ਜਾਂ ਤਾਂ ਇਹ ਹੈ ਕਿ ਕੇਜਰੀਵਾਲ ਉਹਨੇ ਆਪ ਪੰਜਾਬ 'ਚ ਮੌਜੂਦ ਸੀ ਜਦੋਂ ਦਾ ਕ੍ਰੈਕਡਾਊਨ ਹੋਇਆ ਸ਼ੁਰੂ, ਤਾਂ ਸਾਰੇ ਪੰਜਾਬ ਦਿੱਲੀ ਤੋਂ ਲਿਆ ਕੇ ਮਨੀਸ਼ ਸਿਸੋਦੀਆ ਤੋਂ ਲੈ ਕੇ ਇਹਨਾਂ ਨੇ ਚਾਰਜ ਲਗਾਤੇ ਪੰਜਾਬ ਦੇ ਉੱਤੇ ਸਾਰੇ ਤੇ, ਮਤਲਬ ਅਸਲੀ ਸਰਕਾਰ ਤੋਂ ਚਲਾ ਰਹੇ ਨੇ। ਤਾਂ ਉਹਨਾਂ ਨੇ ਜਿਹੜਾ ਇਹ ਸਟੈਪ ਲਿਆ, ਜੇ ਪੋਲੀਟੀਕਲੀ ਦੇਖੀਏ, ਇਲੈਕਟਰਲ ਪੋਲਿਟਿਕਸ ਦੇ ਐਂਗਲ ਤੋਂ ਵੀ ਗੱਲ ਕਰੀਏ, ਤਾਂ ਮਤਲਬ ਸਾਡਾ ਅੰਦਾਜ਼ਾ ਇਹ ਆ ਕਿ ਉਹਨਾਂ ਨੇ ਸੁਸਾਈਡ ਕੀਤਾ, ਪੋਲੀਟੀਕਲੀ ਸੁਸਾਈਡ ਕਰ ਲਿਆ ਉਹਨਾਂ ਨੇ। ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੇ ਕਿਸਾਨ ਭਾਵੇਂ ਇਸ ਮੋਰਚੇ ਨਾਲ ਜੁੜੇ ਵੀ ਸੀ, ਪੇਂਡੂ ਕਿਸਾਨ ਨਾ ਕਹੀਏ, ਪੂਰੇ ਪੇਂਡੂ ਤਬਕਾ ਜਿਹੜਾ ਕਿਸਾਨ, ਜਿਹੜਾ ਚਾਹੇ ਐਸਕੇਐਮ ਨਾਲ ਜੁੜਿਆ ਹੋਇਆ ਸੀ, ਇਸ ਮੋਰਚੇ ਨਾਲ ਨਹੀਂ ਵੀ ਸੀ ਜੁੜਿਆ ਹੋਇਆ, ਚਾਹੇ ਜਿਹੜਾ ਇਨ ਜਨਰਲ ਵੀ ਯੂਨੀਅਨ ਨਾਲ ਨਹੀਂ ਵੀ ਜਾਂਦਾ, ਤੇ ਉਹ ਸਾਰਿਆਂ ਦੇ ਮਨ ਦੇ ਵਿੱਚ ਬਹੁਤ ਰੋਸ, ਬਹੁਤ ਗੁੱਸਾ ਹੈਗਾ ਕਿ ਇਹ ਸਰਕਾਰ ਨੇ ਕੀ ਕੀਤਾ। ਮਤਲਬ ਸਾਰੀ ਜਿਹੜੀ ਮਤਲਬ ਇੱਕ ਬਹੁਤ ਸਧਾਰਨ ਭਾਸ਼ਾ ਦੇ ਵਿੱਚ ਗੱਲ ਕੀ ਆਉਂਦੀ ਹੈ, ਯਾਰ ਐਂ ਤਾਂ ਮੋਦੀ ਨੇ ਵੀ ਨਹੀਂ ਕਰੀ ਸੀ ਕਿ ਜਿਹੜੀ ਇਹਨੇ ਕੀਤੀ।
ਤੇ ਉਹ ਗੁੱਸਾ ਔਰ ਉਹ ਮਤਲਬ ਕੱਲ ਵੀ ਕੁਛ ਥਾਂ ਤੇ ਵੀਡੀਓ ਆਈਆਂ ਨੇ ਕਿ ਪਿੰਡਾਂ ਵਾਲਿਆਂ ਨੇ ਪਿੰਡ ਦੇ ਵਿੱਚ ਨਾਕਾਬੰਦੀ ਕੀਤੀ ਕਿ ਜੇ ਆਮ ਆਦਮੀ ਵਾਲਾ ਮਿਲ ਗਿਆ ਤਾਂ ਉਹਨੂੰ ਘੇਰਾਂਗੇ, ਸਵਾਲ ਪੁੱਛਾਂਗੇ। ਤੇ ਇਹਦਾ ਜੇ ਮਤਲਬ ਕੱਲ ਨੂੰ ਆਉਣ ਵਾਲੇ ਦਿਨਾਂ 'ਚ ਜਦੋਂ ਇਲੈਕਸ਼ਨ ਆਉਣਗੇ, ਉਦੋਂ ਰਿਜ਼ਲਟ ਇਹਨਾਂ ਨੂੰ ਬਹੁਤ ਦਿਖਣਗੇ, ਜਿਹੜਾ ਸਟੈਪ ਇਹਨਾਂ ਨੇ ਲਿਆ। ਤੇ ਇਹਨਾਂ ਨਾਲ ਹੋਰ ਜ਼ਿਆਦਾ ਮਾੜੀ ਇਹ ਹੋਣੀ ਆ ਕਿ ਜਿਹੜੇ ਸੈਕਸ਼ਨ ਨੂੰ ਇਹਨਾਂ ਨੇ ਵਿਨ ਓਵਰ ਕਰਨ ਦੀ, ਜਿੱਤਣ ਦੀ ਕੋਸ਼ਿਸ਼ ਕੀਤੀ, ਪੋਲਰਾਈਜ਼ੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਆਪਦੇ ਹੱਕ 'ਚ, ਉਹ ਸੈਕਸ਼ਨ ਨੇ ਇਹਨਾਂ ਦਾ ਸਾਥ ਦੇਣਾ ਨਹੀਂ। ਮਤਲਬ ਜਿਮਨੀ ਚੋਣ 'ਚ ਤਾਂ ਭਾਵੇਂ ਦੇ ਦੇ, ਪਰ 2027 ਤੱਕ ਜਾ ਕੇ ਉਹ ਸੈਕਸ਼ਨ ਆ ਜਿਹੜਾ, ਉਹਦੀ ਜਿਹੜੀ ਵਫਾਦਾਰੀ ਆ ਉਹ ਸੈਂਟਰ ਸਰਕਾਰ ਨਾਲ ਬਣਦੀ ਆ। ਉਹਨਾਂ ਨੇ ਅਲਟੀਮੇਟਲੀ ਉਹ ਜਿਹੜਾ ਇਹ ਆਪਦੀ ਇੱਕ ਪੂਰੀ ਸਟਰੋਂਗ ਲੀਡਰਸ਼ਿਪ ਵਾਲੀ ਭਗਵੰਤ ਮਾਨ ਜੀ ਦੀ ਇਮੇਜ ਦਿਖਾਉਣਾ ਚਾਹੁੰਦਾ ਗਾ ਕਿ ਅਸੀਂ ਗਵਰਨੈਂਸ ਪੁਲਿਸ ਦਾ ਰਾਜ ਆ ਇੱਥੇ, ਅਸੀਂ ਕਿਸੇ ਨੂੰ ਬਰਦਾਸ਼ਤ ਨਹੀਂ ਕਰਾਂਗੇ, ਅਸੀਂ ਜੋ ਆਪਦੀ ਇਮੇਜ ਬਿਲਡਿੰਗ ਕਰਨੀ ਚਾਹੁੰਦਾ, ਉਹ ਇਮੇਜ ਤਾਂ ਮੋਦੀ ਸਰਕਾਰ ਦੀ ਹੈ। ਇਹਨਾਂ ਨਾਲ ਉਹ ਹੋਣੀ ਹੈ ਕਿ ਜਿਵੇਂ ਕਈ ਵਾਰੀ ਰਾਹੁਲ ਗਾਂਧੀ ਨਹੀਂ ਜਨੇਊ ਪਾ ਕੇ ਹਿੰਦੂਤਵ ਦੀ ਪੋਲਿਟਿਕਸ ਕਰਨ ਦੀ ਕੋਸ਼ਿਸ਼ ਕਰਨ ਲੱਗ ਗਿਆ ਇਹਨਾਂ ਦੇ ਵਿੱਚ ਪਿਛਲੀ ਤੋਂ ਪਿਛਲੀ ਵਾਰੀ ਇੱਕ ਗੁਜਰਾਤ ਦੀਆਂ ਇਲੈਕਸ਼ਨਾਂ ਦੇ ਵਿੱਚ ਜਨੇਊ ਪਾ ਕੇ ਮੰਦਿਰਾਂ 'ਚ ਗਿਆ ਸੀ ਰਾਹੁਲ ਗਾਂਧੀ। ਉਦੋਂ ਅਰੁਣ ਜੇਟਲੀ ਨੇ ਇੱਕ ਬਿਆਨ ਦਿੱਤਾ ਸੀ, ਕਹਿੰਦਾ ਜੇ ਲੋਕਾਂ ਕੋਲੇ ਅਸਲੀ ਹਿੰਦੂਤਵ ਹੈਗਾ, ਉਹਨਾਂ ਨੇ ਸੌਫਟ ਕੀ ਕਰਨਾ। ਤਾਂ ਜਿਹੜੇ ਰਾਹ ਤੇ ਖਰੀਦਣੀ, ਜੇ ਕਿਸੇ ਕੋਲ ਓਰੀਜਨਲ, ਜੇ ਕਿਸੇ ਕੋਲ ਓਰੀਜਨਲ ਚੀਜ਼ ਉਹਨੇ, ਹਾਂ, ਤਾਂ ਹੈਗੀ ਆ, ਜੇ ਓਰੀਜਨਲ ਆਪਸ਼ਨ ਹੈਗੀ ਆ ਤਾਂ ਉਹਨਾਂ ਨੇ ਇਹਨਾਂ ਨੂੰ ਮਤਲਬ ਕਿ ਨਕਲੀ ਚੀਜ਼ ਨੂੰ ਕਿਉਂ ਚੱਕਣਾ। ਤੇ ਤਾਂ ਉਹ ਅਸਲੀ ਤਾਕਤ ਪੋਲੀਟੀਕਲ ਸਿਸਟਮ ਦੇ ਵਿੱਚ ਅਸਲੀ ਤਾਕਤ ਤਾਂ ਸੈਂਟਰ ਕੋਲੇ ਆ। ਕਿ ਜਿਹੜਾ ਆਮ ਆਦਮੀ ਪਾਰਟੀ ਇਸ ਟਾਈਮ ਅਮਿਤ ਸ਼ਾਹ, ਨਰਿੰਦਰ ਮੋਦੀ ਦੇ ਸਾਰੇ ਤੇ ਚੱਲ ਰਹੀ ਹੈ, ਕਿ ਜਿਹੜਾ ਗ੍ਰਿਫਤਾਰੀਆਂ ਤੇ ਡਰ ਦੇ ਕਾਰਨ, ਇਹਦਾ ਕੇਜਰੀਵਾਲ ਦਾ ਹੋਵੇ, ਮਨੀਸ਼ ਸਿਸੋਦੀਆ ਦਾ ਹੋਵੇ, ਇਹ ਅੱਡ ਕਿਸਮ ਦੀ ਲੈਣ ਲੈ ਰਹੇ ਨੇ। ਜਿਵੇਂ ਕੱਲ ਵਿਧਾਨ ਸਭਾ ਦੇ ਵਿੱਚ ਵੀ ਭਗਵੰਤ ਮਾਨ ਨੇ ਕਿਹਾ ਕਿ ਨਹਿਰੂ ਦਾ, ਇੰਦਰਾ ਦਾ ਉਹ ਲਓ ਜੀ ਭਾਰਤ ਰਤਨ ਤੇ ਭਗਤ ਸਿੰਘ ਨੂੰ ਦਿਓ। ਇਹ ਤਾਂ RSS ਵੀ ਬੋਲਦਾ ਰਿਹਾ ਕਿ ਨਹਿਰੂ ਤੋਂ ਭਾਰਤ ਰਤਨ ਵਾਪਸ ਲਿਆ ਜਾਣਾ ਚਾਹੀਦਾ ਤੇ ਇਹ ਭਗਤ ਸਿੰਘ ਨੂੰ ਦਿੱਤਾ ਜਾਣਾ ਚਾਹੀਦਾ। ਭਗਤ ਸਿੰਘ ਨੂੰ ਵੀ ਮਿਲਣਾ ਚਾਹੀਦਾ, ਪਰ ਨਹਿਰੂ ਦਾ ਲੈਣ ਦੀ ਕੀ ਲੋੜ ਹੈ, ਜਿਹਨੂੰ ਮਿਲ ਗਿਆ ਪਹਿਲਾਂ। ਦੇਖੋ ਉਹ ਗੱਲ ਹੈ ਕਿ ਉਹਨਾਂ ਦੀ ਲਾਈਨ ਮਤਲਬ ਜਿਵੇਂ ਕਹਿ ਦਿੰਦੇ ਨਾ ਕਿ ਪੋਲੀਟੀਕਲ ਸਾਇੰਸ ਦੇ ਹਿਸਾਬ ਨਾਲ ਕਿ ਮੋਰ ਰਾਈਟ ਹੋ ਗਏ ਨੇ, ਮਤਲਬ ਬੀਜੇਪੀ ਨਾਲ ਕੰਪੀਟ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਬੀਜੇਪੀ ਨਾਲ ਉਹਦੀ ਪਿੱਚ ਤੇ ਜਾ ਕੇ ਜਦੋਂ ਵੀ ਕਾਂਗਰਸ ਨੇ ਕੰਪੀਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਕਾਂਗਰਸ ਨੇ ਮੂੰਹ ਦੀ ਖਾਧੀ ਹੈ। ਤੇ ਇਹ ਉਸ ਬੀਜੇਪੀ ਨਾਲ ਕੰਪੀਟ ਕਰਨ ਦੀ ਕੋਸ਼ਿਸ਼ ਕਰ ਰਹੇ ਜੋ ਨਹੀਂ ਕਰ ਪਾਉਣਗੇ। ਉਹ ਮਤਲਬ ਉਹ ਥਾਂ ਪੰਜਾਬ ਦੇ ਵਿੱਚ ਆਪਦੇ ਆਪ ਨੂੰ ਉਸ ਥਾਂ ਤੇ ਰੱਖਣਾ ਚਾਹੁੰਦੇ ਨੇ ਜਿੱਥੇ ਕਿਸੇ ਟਾਈਮ ਕਾਂਗਰਸ ਹੁੰਦੀ ਸੀ। ਪੰਜਾਬ ਦੇ ਵਿੱਚ ਇਹ ਸ਼ਹਿਰੀ ਹਿੰਦੂਆਂ ਦੀ ਜੇ ਕੋਈ ਹਿੰਦੂਤਵ ਦੀ ਪੋਲਿਟਿਕਸ ਕਰਦੀ ਕੀਤੀ ਆ, ਐਂਟੀ ਸਿੱਖ ਰੂਲ ਰਿਹਾ ਗਾ, ਜੇ ਐਂਟੀ ਮਾਈਨੋਰਿਟੀ ਤਾਂ ਕਾਂਗਰਸ ਨੇ ਕੀਤੀ ਆ, ਤਾਂ ਉਸ ਥਾਂ ਦੇ ਉੱਤੇ ਹੁਣ ਬੀਜੇਪੀ ਆ ਰਹੀ ਆ। ਇਹ ਬੀਜੇਪੀ ਨਾਲ ਉਹ ਪੋਲੀਟੀਕਲ ਸਫੀਅਰ ਦੇ ਵਿੱਚ ਕੰਪੀਟ ਕਰਨਾ ਚਾਹੁੰਦੇ ਨੇ। ਇਹਨਾਂ ਕੋਲੇ ਨਾ ਤਾਂ ਕੋਰ ਆਈਡੀਓਲੋਜੀਕਲ ਗਰਾਊਂਡਿੰਗ ਹੈ ਕੋਈ, ਉਹ ਬੀਜੇਪੀ ਕੋਲੇ ਆ, ਨਾ ਇਹਨਾਂ ਕੋਲੇ ਉਸ ਪੱਧਰ ਦੀ ਕੋਈ ਤਾਕਤ ਆ। ਉਹ ਸੈਂਟਰ ਸਰਕਾਰ ਚ ਇੰਨੇ ਸਾਲਾਂ ਤੋਂ ਰਹਿਣ ਕਰਕੇ ਉਹ ਤਾਕਤ ਵੀ ਸੈਂਟਰ ਬੀਜੇਪੀ ਕੋਲੇ ਆ। ਤੇ ਉਸ ਜਿਹੜੀ ਪਿੱਚ ਤੇ ਜਾ ਕੇ ਕੰਪੀਟ ਕਰਨ ਲੱਗੇ ਨੇ, ਤੇ ਇਹਨਾਂ ਦਾ ਸੱਚ ਕੋਰ ਵੋਟਰ ਪੰਜਾਬ ਦੇ ਵਿੱਚ ਇਹਨਾਂ ਦੇ ਪੈਰ ਕਿਸਾਨੀ ਨੇ ਲਗਾਏ ਸੀ। ਪਿੰਡਾਂ 'ਚ ਇਹਨਾਂ ਨੇ ਜੜ੍ਹਾਂ ਲੱਗੀਆਂ ਸੀ, ਉਹ ਤੋਂ ਬਾਅਦ ਸ਼ਹਿਰੀ ਵੋਟਰ ਇਹਨਾਂ ਨੂੰ ਭੁਗਤਣ ਲੱਗਿਆ ਸੀ। ਮਤਲਬ ਇਹਨਾਂ ਨੇ ਉਹ ਕੀਤਾ ਕਿ ਜਿਹੜੀ ਟਾਹਣੀ ਤੇ ਬੈਠੇ ਸੀ ਉਸ ਨੂੰ ਕੱਟ ਲਿਆ। ਇਹਦਾ ਅਸਰ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਦਿਖੂਗਾ, ਕਿਉਂਕਿ ਇੱਕ ਹੁੰਦਾ ਕਿ ਜਿਵੇਂ ਬੀਜੇਪੀ ਨੇ ਹਰਿਆਣੇ ਦੇ ਵਿੱਚ ਕਿਸਾਨਾਂ ਦੇ ਉਲਟ, ਜਾਟਾਂ ਦੇ ਉਲਟ ਪਿੰਜੜਾ ਲਿਆ, ਪੋਲਰਾਈਜ਼ੇਸ਼ਨ ਕੀਤੀ, ਉਹ ਹਿੱਸਾ ਉਹਨਾਂ ਦੇ ਹੱਕ 'ਚ ਪੋਲਰਾਈਜ਼ ਹੋ ਗਿਆ। ਜਿਹਦੇ ਉਲਟ ਜੇ ਉਹ ਜਾਟਾਂ ਦੇ ਉਲਟ ਗਏ ਤਾਂ ਜਿਹੜੇ ਦੂਜੀ ਬਰਾਦਰੀਆਂ ਸੀ ਉਹਨਾਂ ਨੂੰ ਪੋਲਰਾਈਜ਼ ਕਰਨ 'ਚ ਕਾਮਯਾਬ ਹੋ ਗਏ, ਉਹ 'ਚ ਉਹਨਾਂ ਦੀ ਕਾਮਯਾਬੀ ਆ। ਪਰ ਇੱਥੇ ਕੀ ਹੋਣਾ, ਇਹਨਾਂ ਨੇ ਇਹਨਾਂ ਦੇ ਉਲਟ ਕਿਸਾਨਾਂ ਦੇ ਉਲਟ ਪੋਲਰਾਈਜੇਸ਼ਨ ਕਰਨੀ ਤਾਂ ਸ਼ੁਰੂ ਕਰਤੀ, ਪਰ ਜਿਨ੍ਹਾਂ ਨੂੰ ਪੋਲਰਾਈਜ਼ ਕਰਨਾ ਚਾਹੁੰਦੇ ਨੇ ਉਹਨਾਂ ਨੇ ਇਹਨਾਂ ਦਾ ਸਾਥ ਦੇਣਾ ਨਹੀਂ। ਜੀ ਸ਼ੁਕਰੀਆ ਹਰਮਨ। ਬਾਕੀ ਦੱਸੋ ਕੋਈ ਹੋਰ ਗੱਲ ਤਾਂ ਨਹੀਂ ਰਹਿ ਗਈ ਜੀ ਆਪਣੀ ਗੱਲਬਾਤ 'ਚ ਜਿਹੜੀ ਕਿਸਾਨ ਅੰਦੋਲਨ ਨਾਲ ਜੁੜੀ ਹੋਈ ਹੋਵੇ? ਆਪਾਂ ਮੋਟੇ ਸਾਰੇ ਬਾਕੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਕੀ ਜਿਹੜਾ ਬਾਕੀ ਹਿੱਸਾ ਵੀ ਆ, ਖਾਸ ਕਰਕੇ ਜਿਹੜਾ ਸਿਵਲ ਸੁਸਾਇਟੀ, ਜਿਹੜਾ ਪੰਜਾਬ ਦਾ ਸ਼ੁਭ ਚਿੰਤਕ ਹਿੱਸਾ ਗਾ, ਤੇ ਉਹਦੇ ਲਈ ਵੀ ਬਹੁਤ ਵਿਚਾਰਨ ਵਾਲੀ ਗੱਲ ਆ ਕਿ ਜਿਹੜੇ ਮਤਲਬ ਕਿ ਜਿਹੜਾ ਹੁਣ ਦਾ ਸਮਾਂ ਗਾ, ਉਹ ਸਮੇਂ ਦੇ ਉੱਤੇ ਉਹਦੀ ਨਬਜ਼ ਤੇ ਹੱਥ ਰੱਖਣਾ। ਵੈਸੇ ਤਾਂ ਸਿਵਲ ਸੁਸਾਇਟੀ ਬਾਰੇ ਜੋ ਵੀ ਇੱਕ ਮੰਨਿਆ ਜਾਂਦਾ ਕਿ ਉਸ ਸਮਾਜ ਦੀ ਨਬਜ਼ ਬਿਹਤਰ ਸਮਝਦੇ ਹੁੰਦੇ ਨੇ ਕਿ ਸਮਾਜ ਕਿੱਧਰ ਨੂੰ ਜਾ ਰਿਹਾ ਹੈਗਾ, ਉਹਦੀ ਬੇਚੈਨੀ ਕਿੱਧਰ ਨੂੰ ਜਾ ਰਹੀ ਹੈ, ਬੇਚੈਨੀ ਦੇ ਵਿੱਚੋਂ ਕੀ ਆ। ਤਾਂ ਮਤਲਬ ਇੱਥੇ ਕੀ ਹੋ ਰਿਹਾ, ਜਿਹੜਾ ਮਤਲਬ ਕੋਸ਼ਿਸ਼ ਤਾਂ ਕਰਦੇ ਨੇ
ਜਿਹੜੇ ਪੰਜਾਬ ਦੇ ਹੂੰ। ਬੁੱਧੀਜੀਵੀ ਸੈਕਸ਼ਨ ਆ, ਸਿਵਲ ਸੁਸਾਇਟੀ ਆ, ਜਿਹੜਾ ਕੋਈ ਦਾਵਾ ਵੀ ਕਰਦੇ ਨੇ ਵਿੱਚ ਕਿ ਸਾਨੂੰ ਸਮਾਜ ਦੀ ਸਮਝ ਆ, ਪਰ ਉਹ ਕੀ ਆ, ਉਹ ਬਹੁਤ ਜ਼ਿਆਦਾ ਪ੍ਰੈਜੁਡਿਸ ਦੇ ਸ਼ਿਕਾਰ ਨੇ। ਉਹ ਆਪਦੇ ਓਪੀਨੀਅਨ ਨੂੰ ਕਲੋਜ਼ ਕਰ ਲੈਂਦੇ ਨੇ ਬਹੁਤ ਛੇਤੀ, ਜਦ ਕਿ ਚੀਜ਼ਾਂ ਬਹੁਤ ਜ਼ਿਆਦਾ ਮੋਸ਼ਨ ਦੇ ਵਿੱਚ ਨੇ। ਡਾਇਨਾਮਿਕਸ ਬਹੁਤ ਜ਼ਿਆਦਾ ਤੇਜ਼ ਹੋ ਚੁੱਕਿਆ ਸਾਰੀ ਚੀਜ਼ ਦਾ, ਸੋਸ਼ੀਓ ਪੋਲੀਟੀਕਲ ਹਾਲਾਤਾਂ ਦਾ, ਸਾਰਿਆਂ ਦਾ। ਤਾਂ ਉਹ ਬਦਲਦੇ ਹਾਲਾਤਾਂ ਦੇ ਵਿੱਚ ਨਬਜ਼, ਸਮਾਜ ਦੀ ਨਬਜ਼ ਉਹਦੇ ਹੱਥ 'ਚ ਰੱਖਣੀ, ਕਿਸੇ ਅੰਦੋਲਨਾਂ ਦੀ ਮੋਮੈਂਟਮ ਨੂੰ ਸਮਝਣਾ ਬਹੁਤ ਮਤਲਬ ਔਖਾ ਕੰਮ ਵੀ ਹੋਇਆ। ਤੇ ਇਹ ਕੰਮ ਜੇ ਉਹ ਅੰਦੋਲਨਾਂ ਦੇ ਮੋਮੈਂਟਮ ਨੂੰ ਸਮਝਣਗੇ, ਜੇ ਉਹ ਸਮਝਦੇ ਹੁੰਦੇ, ਤਾਂ ਉਹ ਜਿਹੜਾ ਇਹ ਸਾਰੀ ਕੰਟਰਾਡਿਕਸ਼ਨ ਬਣੀ ਆ ਕਿਸਾਨ ਅੰਦੋਲਨ, ਕਿਸਾਨ ਲੀਡਰਸ਼ਿਪ ਦੇ ਵਿੱਚ, ਤਾਂ ਉਹ ਇਹਦੀ ਜੇ ਇੰਟਰਨਲ ਕ੍ਰਾਈਸਿਸ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਦੀ ਲੋੜ ਆ। ਤਾਂ ਉਸ ਹਿੱਸੇ ਨੂੰ, ਇਹਨੂੰ ਸਮਝਦੀ ਹੋਈ ਵੀ, ਤੇ ਇਹਦੇ ਵਿੱਚ ਕੋਈ ਪੋਜ਼ਿਟਿਵ ਕੰਟਰੀਬਿਊਸ਼ਨ ਕਰਨ ਦੀ ਵੀ ਲੋੜ ਆ। ਮਤਲਬ ਇੱਕ ਪਾਸੜ ਹੋ ਗਏ, ਇੱਕ ਲੀਡਰਸ਼ਿਪ ਨੂੰ ਆਪਦਾ ਹੀਰੋ ਮੰਨ ਕੇ, ਬਾਕੀ ਸਾਰੀ ਲੀਡਰਸ਼ਿਪ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਕੇ, ਬਿਲਕੁਲ ਇੱਕ ਪਾਸੜ ਪਹੁੰਚ ਬਣਾ ਕੇ ਉਹ ਕੋਈ ਪੋਜ਼ਿਟਿਵ ਕੰਟਰੀਬਿਊਸ਼ਨ ਨਹੀਂ ਕਰ ਰਹੇ, ਉਹ ਇੱਕ ਨੈਗੇਟਿਵ ਰੋਲ ਨਿਭਾਇਆ ਉਹਨਾਂ ਨੇ ਸਾਰੇ ਅੰਦੋਲਨ ਦੇ ਵਿੱਚ ਵੀ। ਜੀ। ਤਾਂ ਇਸ ਅੰਦੋਲਨ ਦੇ ਵਿੱਚ ਲੋਕਾਂ ਦੀ ਸਪੋਰਟ ਮੌਕੇ ਤੇ ਮਿਲਦੀ ਗਈ। ਸ਼ੁਰੂ ਦੇ ਵਿੱਚ ਜਦੋਂ 13 ਤੋਂ ਲੈ ਕੇ 21 ਤੱਕ ਰਿਪਰੈਸ਼ਨ ਹੋਇਆ ਤੇ ਨੌਜਵਾਨ ਸ਼ੁਭਕਰਨ ਦੀ ਵੀ ਮੌਤ ਹੋਈ, ਉਦੋਂ ਲੋਕਾਂ ਦੀ ਸਪੋਰਟ ਦੀ ਕੋਈ ਘਾਟ ਨਹੀਂ ਰਹੀ। ਮਤਲਬ ਆਪ ਮੁਹਾਰੇ ਜਿਹੜੀ ਜਨਤਾ ਅੰਦੋਲਨਾਂ ਦੇ ਵਿੱਚ ਆਉਂਦੀ ਆ, ਉਹ ਬਹੁਤ ਵੱਡੇ ਪੱਧਰ ਦੇ ਉੱਤੇ ਆਈ, ਸ਼ੰਭੂ ਵੀ ਆਈ, ਖਨੌਰੀ ਵੀ ਆਈ। ਪਰ ਜਿਹੜਾ ਸਿਵਲ ਸੁਸਾਇਟੀ, ਜਿਹੜਾ ਦੀ ਤੁਸੀਂ ਆਪਾਂ ਗੱਲ ਕਰ ਰਹੇ ਹਾਂ, ਉਹਨੇ ਇੱਕ ਦਿਨ ਵੀ ਖੁੱਲ ਕੇ ਇਸ ਅੰਦੋਲਨ ਨੂੰ ਸਪੋਰਟ ਨਹੀਂ ਕੀਤੀ। ਉਹ ਇਹਨੂੰ ਸ਼ੱਕ ਦੀ ਨਿਗਾਹ ਨਾਲ ਹੀ ਦੇਖਦਾ ਰਿਹਾ, ਤੇ ਉਹਦਾ ਨਤੀਜਾ ਮਤਲਬ ਉਹਨਾਂ ਨੇ ਵੀ ਇਹ ਅੱਜ ਜਿਹੜਾ ਦਿਨ ਆਇਆ ਕਿ ਇਸ ਜਿਹੜਾ ਮਤਲਬ ਕਿਸਾਨ ਯੂਨੀਅਨਾਂ ਦੀ ਆਪਸੀ ਇੰਟਰਨਲ ਕੰਟਰਾਡਿਕਸ਼ਨ ਤਾਂ ਜ਼ਿੰਮੇਵਾਰ ਹੈਗੀ ਆ, ਪਰ ਨਾਲ ਦੇ ਨਾਲ ਸਿਵਲ ਸੁਸਾਇਟੀ ਵੀ ਇਸ ਕੰਟਰਾਡਿਕਸ਼ਨ ਨੂੰ ਸਮਝਣ ਦੀ ਥਾਂ ਤੇ ਉਹਦੇ ਵਿੱਚੋਂ ਇੱਕ ਪਾਸੜ ਪਹੁੰਚ ਬਣਾ ਕੇ ਖੜੀਆਂ ਰਹੀਆਂ। ਜੀ, ਸ਼ੁਕਰੀਆ ਹਰਮਨ, ਤੇ ਸਾਡੇ ਨਾਲ ਜੁੜਨ ਵਾਸਤੇ ਤੇ ਸਾਰੀ ਗੱਲਬਾਤ ਕਰਨ ਵਾਸਤੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਹੋਰ ਵੀ ਜਿਹੜੇ ਪੱਖ ਨੇ ਉਹਨਾਂ ਤੇ ਵੀ ਆਪਾਂ ਚਾਨਣਾ ਪਾਵਾਂਗੇ, ਹੋਰ ਵੀ ਗੱਲਾਂ ਬਾਤਾਂ ਕਰਾਂਗੇ ਅੱਗੇ। ਤੇ ਸਾਡੇ ਨਾਲ ਜੁੜਨ ਵਾਸਤੇ ਧੰਨਵਾਦ ਜੀ। ਧੰਨਵਾਦ ਜੀ।